इस मौके अपडेट अमेरिका। मैं राजगनवीर सिंह जुड़ चुके ने हरजोत सिंह खालसा जी। हरजोत सिंह जी स्वागत है जी आਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 28 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣੀ ਹੈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਦੀਆਂ ਸੇਵਾਵਾਂ ਪੂਰੇ ਅਮਰੀਕਾ ਭਰ ਦੇ ਵਿੱਚ ਦਿੰਦੇ ਨੇ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰੋ। ਕੈਲੀਫੋਰਨੀਆ ਦੇ ਵਿੱਚ ਹੋਮ ਇੰਸ਼ੋਰੈਂਸ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਤੁਸੀਂ ਸੰਪਰਕ ਕਰੋ। ਬਹੁਤ ਹੀ ਵਧੀਆ ਏ ਰੇਟਡ ਕੰਪਨੀਜ਼ ਦੇ ਨਾਲ ਕੰਮ ਕਰਦੇ ਨੇ। ਕਾਲ 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ Ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜਿਹੜੇ ਸਟਾਫਰ ਆ ਉਹਨਾਂ ਦੀ ਆਰਲਿੰਗਟਨ ਸਮੈਂਟਰੀ ਜਿਹੜੀ ਆ ਉੱਥੇ ਫੋਟੋ ਆਫ ਦੇ ਸੈਸ਼ਨ ਦੇ ਦੌਰਾਨ ਕਾਫੀ ਜਿਹੜੀ ਤੂੰ ਮੈਂ ਹੋ ਗਈ। ਤੇ ਜੋ ਮਿਲਟਰੀ ਦੀ ਸਮੈਂਟਰੀ ਹੈਗੀ ਆ ਉੱਥੇ ਦਾ ਇੱਕ ਸਟਾਫ ਨੇ ਦੱਸਿਆ ਵੀ ਉਹਨਾਂ ਨੂੰ ਵਰਬਲੀ ਜਿਹੜਾ ਆ ਅਬਿਊਜ਼ ਕੀਤਾ ਗਿਆ ਤੇ ਪੁਸ਼ ਕੀਤਾ ਗਿਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਆ ਉਹ ਪਹੁੰਚੇ ਹੋਏ ਸੀ ਆਰਲਿੰਗਟਨ ਸਮੈਟਰੀ ਦੇ ਵਿੱਚ। 13 US ਦੇ ਸਰਵਿਸਮੈਨ ਤੇ ਵਿਮਨ ਜੋ 2021 ਦੇ ਵਿੱਚ ਸੁਸਾਈਡ ਬੰਬ ਅਟੈਕ ਹੋਇਆ ਸੀ ਕਾਬੁਲ ਅਫਗਾਨਿਸਤਾਨ 'ਚ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਜੋ ਸਮੈਟਰੀ ਦੇ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਆ ਕਿ ਸੈਕਸ਼ਨ 60 ਦੇ ਅੰਡਰ ਉੱਥੇ ਕਿਸੇ ਨੂੰ ਵੀਡੀਓ ਜਾਂ ਫੋਟੋਗ੍ਰਾਫੀ ਨਹੀਂ ਕੀਤੀ ਦੀ ਕੋਈ ਜਿਹੜੀ ਆ ਇਜਾਜ਼ਤ ਨਹੀਂ ਦਿੱਤੀ ਜਾਂਦੀ ਜਿੱਥੇ ਇਹਨਾਂ ਨੂੰ ਜਿਹੜਾ ਆ ਦਫਨਾਇਆ ਗਿਆ ਹੈਗਾ। ਮੇਰੇ ਖਿਆਲ ਨਾਲ ਬਾਕੀ ਜਗ੍ਹਾ ਤਾਂ ਤੁਸੀਂ ਕਰ ਸਕਦੇ ਹੈਗੇ ਆ। ਤੁਸੀਂ ਦੇਖਿਆ ਹੋਣਾ ਰਾਜਕਨਵੀਰ ਸਿੰਘ ਹੁਣੀ ਵੀ ਜਦੋਂ ਗਏ ਸੀ ਆਰਲਿੰਗਟਨ ਸਮੈਟਰੀ ਦੀ, ਉਹਦੀ ਜਿਹੜੀ ਵੀਡੀਓ ਆ ਉਹ ਪੂਰੀ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਵੀ ਹੈਗੀ ਆ। ਉਹ ਦਿਖਾਲੀ ਸੀ ਕਿੱਦਾਂ ਉੱਥੇ ਜਿਹੜੇ ਸ਼ਹੀਦ ਹੋ ਜਾਂਦੇ ਆ ਫੌਜੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈਗਾ। ਕਹਿੰਦੇ ਵੀ ਫੈਡਰਲ ਲਾ ਪ੍ਰੋਹਿਬਿਟ ਕਰਦਾ ਪੋਲੀਟੀਕਲ ਕੈਂਪੇਨ ਤੇ ਇਲੈਕਸ਼ਨ ਰਿਲੇਟਡ ਐਕਟੀਵਿਟੀਜ਼ ਆਰਮੀ ਨੈਸ਼ਨਲ ਮਿਲਟਰੀ ਸਮੈਟਰੀਜ਼ ਦੇ ਅੰਡਰ। ਸੋ ਇਸ ਇਸ਼ੂ ਨੂੰ ਲੈ ਕੇ ਉੱਥੇ ਦਾ ਸਟਾਫ ਜਿਹੜਾ ਆ ਉਹ ਟਰੰਪ ਉਹਨਾਂ ਦੇ ਸਟਾਫ ਦੇ ਨਾਲ ਜਿਹੜਾ ਤੂੰ ਮੈਂ ਹੋਈ ਹੈਗੀ ਆ ਤੇ ਹੁਣ ਉਹਨਾਂ ਨੇ ਇੱਕ ਰਿਪੋਰਟ ਫਾਈਲ ਕੀਤੀ ਆ। ਕਹਿੰਦੇ ਵੀ ਵਰਬਲੀ ਅਬਿਊਜ਼ ਕੀਤਾ ਗਿਆ ਤੇ ਇਕੱਲਾ ਵਰਬਲੀ ਅਬਿਊਜ਼ ਨਹੀਂ ਕੀਤਾ ਗਿਆ, ਈਵਨ ਉਸ ਨੂੰ ਪੁਸ਼ ਵੀ ਜਿਹੜਾ ਕੀਤਾ ਗਿਆ ਹੈਗਾ। ਸੋ ਕਹਿੰਦੇ ਵੀ ਆਪਣੀਆਂ ਫੋਟੋਆਂ ਖਿਚਾਉਣ ਖਾਤਰ ਉੱਥੇ ਕਿਤੇ ਨਾ ਕਿਤੇ ਪਹੁੰਚੇ ਆ। ਸ਼ਰਧਾਂਜਲੀ ਦੇਣ ਦੀ ਜਿਹੜੀ ਇਹਦੇ ਪਿੱਛੇ ਨਾਲ ਦੇ ਨਾਲ ਇਹ ਵੀ ਜਿਹੜੀ ਚਰਚਾ ਸੀ। ਸੋ ਜਿਹੜਾ ਤੁਸੀਂ ਰੂਲ ਦੀ ਗੱਲ ਕੀਤੀ ਵੀ ਉਹ ਕੈਂਪੇਨ ਪੋਲੀਟੀਕਲ ਕੈਂਪੇਨ ਦੀ ਜਿਹੜੀ ਉੱਥੇ ਇੱਦਾਂ ਫੋਟੋਆਂ ਤੁਸੀਂ ਨਹੀਂ ਖਿੱਚ ਸਕਦੇ, ਆਮ ਤੁਸੀਂ ਜਾ ਕੇ ਕਰਨੀਆਂ ਆ, ਉਹਦੇ ਲਈ ਕੋਈ ਦਿੱਕਤ ਨਹੀਂ, ਕੋਈ ਮੁਸ਼ਕਿਲ ਨਹੀਂ ਆਈ ਸਾਨੂੰ ਉੱਥੇ। ਨਾ ਹੀ ਕਿਸੇ ਨੇ ਰੋਕਿਆ, ਨਾ ਕਿਸੇ ਨੇ ਜਿਹੜਾ ਉਹ ਉਸ ਦੇ ਵਿੱਚ ਟੋਕਿਆ। ਤੁਹਾਨੂੰ ਆਪ ਹੀ ਉਹਨਾਂ ਉੱਥੇ ਦੀ ਮਰਿਆਦਾ ਦਾ, ਉੱਥੇ ਦੀ ਉਹ ਭਾਵਨਾ ਦਾ ਜਿਹੜੀ ਕਦਰ ਆਪ ਹੀ ਰੱਖਣੀ ਜਿਹੜੀ ਉਹ ਨਾਲ ਪੈਂਦੀ ਆ। ਸੋ ਇਹ ਜਿਹੜੀ ਤੂੰ ਮੈਂ ਹੋਈ ਆ, ਧੱਕਾ ਮੁੱਕੀ ਹੋਈ ਆ, ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਉਹ ਦੇਖਿਆ ਜਾਵੇ ਤਾਂ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਗਾਇਬ ਰਹੇ ਇਸ ਪੂਰੇ ਜਿਹੜੇ ਉਹ ਦੇਣ ਦੇ ਉੱਤੇ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਹੋਣਾ ਆ ਵੀ ਭਾਈ ਜੇ ਮੈਂ ਮੂਹਰੇ ਆਇਆ ਤੇ ਫਿਰ ਉਹ ਦੁਬਾਰੇ ਜਿਹੜੇ ਜ਼ਖਮ ਅੱਲੇ ਹੋ ਜਾਣੇ ਆ।
ਜਦ ਆਪਾਂ ਨੂੰ ਪਤਾ ਤਸਵੀਰਾਂ ਯਾਦ ਹੋਣੀਆਂ ਹਰਜੋਤ ਸਿੰਘ ਜੀ, ਵੀ ਕਿਸ ਤਰੀਕੇ ਦੇ ਨਾਲ ਜਹਾਜ਼ਾਂ ਦੇ ਨਾਲ ਲਮਕ ਰਹੇ ਸੀ ਲੋਕ, ਉੱਤੋਂ ਚੱਲਦੇ ਜਹਾਜ਼ਾਂ ਤੋਂ ਜਿਹੜੇ ਉਹ ਡਿੱਗ ਪਏ। ਜਿਹੜੇ ਟਰੰਪ ਹੋਣਾ ਨੇ ਖਾਸਾ ਜਿਹੜਾ ਆ ਇਸ ਚੀਜ਼ ਦਾ ਇਸ਼ੂ ਵੀ ਜਿਹੜਾ ਉਹ ਬਣਿਆ ਸੀ, ਓਬਵੀਅਸਲੀ ਬਣਨਾ ਵੀ ਸੀਗਾ, ਵੀ ਕਿਸ ਤਰੀਕੇ ਦੇ ਨਾਲ ਹੋਏ ਆ। ਤੇ ਜਿਹੜੇ 13 ਜਾਣਿਆਂ ਦੀ ਉਦੋਂ ਆਤਮਘਾਤੀ ਬੰਬ ਧਮਾਕੇ 'ਚ ਜਿਹੜੀ ਮੌਤ ਹੋਈ ਸੀ, ਉਸ ਦਾ ਵੀ ਜਿਹੜਾ ਉਹ ਮਸਲਾ ਸੀਗਾ। ਸੋ ਆਰਲਿੰਗਟਨ ਨੈਸ਼ਨਲ ਸਿਮੈਟਰੀ ਦੇ ਬਾਹਰ ਕਈਆਂ ਨੇ ਟਰੰਪ ਦਾ ਪ੍ਰੋਟੈਸਟ ਵੀ ਜਿਹੜਾ ਉੱਥੇ ਉਹ ਕੀਤਾ, ਵੀ ਤੈਨੂੰ ਕੀ ਹੈ, ਤੂੰ ਤਾਂ ਉਹਨਾਂ ਫੌਜੀਆਂ ਨੂੰ, ਮਕੇਨ ਵਰਗਿਆਂ ਨੂੰ ਬੈਡ ਕਹਿੰਦਾ ਸੀਗਾ, ਵੀ ਇਹ ਤਾਂ ਫੜ ਹੋ ਗਏ ਉਹਨਾਂ ਦੇ ਕੋਲੋਂ, ਤੇ ਅੱਜ ਉਹਨਾਂ ਦੀ ਹੀ ਜਿਹੜਾ ਕਹਿ ਲਓ ਵੀ ਉੱਥੇ ਆਇਆ ਆ ਤੇ ਉਹਨਾਂ ਨੂੰ ਪੂਜਦਾ ਆ, ਤੇ ਆਪਣੇ ਜਿਹੜੇ ਉਹ ਕੈਂਪੇਨ ਨੂੰ ਜਿਹੜਾ ਹੁਲਾਰਾ ਦੇਣ ਦੀ ਕੋਸ਼ਿਸ਼ ਆ। ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਆ, ਪਰ ਪੋਲੀਟੀਕਲ ਜਿਹੜੇ ਬੰਦੇ ਆ ਉਹ ਮੌਕਾ ਕਿਤੇ ਵੀ ਜਿਹੜਾ ਉਹ ਜਾਣ ਨਹੀਂ ਦਿੰਦੇ, ਜਿੱਥੇ ਵੀ ਉਹਨਾਂ ਨੂੰ ਇਵੈਂਚੁਅਲੀ ਫਾਇਦਾ ਹੁੰਦਾ ਹੋਵੇ। ਪਰ ਇਸ ਦੇ ਨਾਲ ਥੋੜੀ ਜਿਹੀ ਜਿਹੜੀ ਬੈਡ ਪਬਲਿਸਿਟੀ ਆ ਜ਼ਰੂਰ ਦੇਖਣ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਿਆ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਇਜ਼ਰਾਈਲ ਨੇ ਹੁਣ ਗਾਜ਼ਾ ਤੋਂ ਬਾਅਦ ਚ ਵੈਸਟ ਬੈਂਕ ਜਿਹੜਾ ਦੂਸਰਾ ਪੈਲਸਤੀਨੀਆਂ ਦਾ ਇਲਾਕਾ ਆ, ਉੱਥੇ ਵੀ ਹਮਲੇ ਜਿਹੜੇ ਆ, ਰੇਡਾਂ ਆ, ਉਹ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਆ। ਪੈਲਸਤੀਨ ਅਥਾਰਟੀ ਦੀ ਮੰਨੀ ਜਾਵੇ ਤਾਂ ਉਹਨਾਂ ਦੇ ਮੁਤਾਬਕ 9 ਪੈਲਸਤੀਨੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਇਜ਼ਰਾਈਲ ਕਹਿ ਰਿਹਾ ਵੀ ਅਸੀਂ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਜਿਹੜਾ ਉੱਥੇ ਕਰ ਰਹੇ ਆ। ਇਹ ਜ਼ਿਕਰਯੋਗ ਗੱਲ ਆ ਵੀ ਜਿਹੜਾ ਹਮਾਸ ਵਾਲੇ ਆ ਤੇ ਜਿਹੜੇ ਵੈਸਟ ਬੈਂਕ ਵਾਲੇ ਆ, ਉਹਨਾਂ ਦੀ ਆਪਸ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਉਹ ਬਣਦੀ ਨਹੀਂ ਆ। ਹਾਂ, ਦੋਨੋਂ ਹੈਗੇ ਫੈਲਸਤੀਨੀ ਆ, ਪਰ ਦੋਨੋਂ ਹੀ ਵੱਖ-ਵੱਖ ਵਿਚਾਰਧਾਰਾ ਦੇ ਨਾਲ ਉੱਥੇ ਚੱਲਦੇ ਜਿਹੜੇ ਹੋ ਆ ਰਹੇ ਆ। ਸੋ ਕਹਿੰਦੇ ਵੀ ਇਜ਼ਰਾਈਲ ਦੇ ਦੁਆਰਾ ਇਸ ਟਾਈਮ ਉੱਥੇ ਰੇਡਾਂ ਮਾਰਨੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਹੈਗੀਆਂ। ਕਹਿੰਦੇ ਵੀ 2000 ਆਈ ਥਿੰਕ 2 ਤੋਂ ਬਾਅਦ ਦੇ ਵਿੱਚ ਐਡਾ ਵੱਡਾ ਜਿਹੜਾ ਆਪਰੇਸ਼ਨ ਆ ਇਜ਼ਰਾਈਲ ਦੇ ਦੁਆਰਾ ਵੈਸਟ ਬੈਂਕ ਦੇ ਵਿੱਚ ਹੁਣ ਜਿਹੜਾ ਉਹ ਸ਼ੁਰੂ ਕੀਤਾ ਗਿਆ ਆ। ਗਾਜ਼ਾ ਦੇ ਵਿੱਚ ਕਹਿੰਦੇ ਵੀ ਉਧਰ ਹਮਾਸ ਦੇ ਦੁਆਰਾ ਜਿਹੜੀ ਹੈਲਥ ਮਿਨਿਸਟਰ ਆ, ਉਹਨਾਂ ਨੇ ਕਿਹਾ ਵੀ 58 ਲੋਕਾਂ ਦੀ ਕੱਲ ਇੱਕ ਦਿਨ ਦੇ ਵਿੱਚ ਹੋਰ ਮੌਤ ਜਿਹੜੀ ਉੱਥੇ ਹੋ ਚੁੱਕੀ ਹੈਗੀ ਆ। ਸੋ ਉਧਰ ਆਪਾਂ ਕੱਲ ਜਿਹੜੀ ਖਬਰ ਕੀਤੀ ਸੀ ਵੀ ਕਿਦਾਂ 300 ਤੋਂ ਵੱਧ ਦਿਨਾਂ ਤੱਕ ਬੰਦਕ ਜਿਹੜਾ ਬਣਿਆ ਸੀਗਾ ਬੰਦਾ, ਉਹ ਇਵੈਂਚੁਅਲੀ ਜਿਹੜਾ ਉਹ ਛੁੱਟ ਕੇ ਬਾਹਰ ਆਇਆ ਸੀ, ਤੇ ਉਸ ਦੀਆਂ ਤਸਵੀਰਾਂ ਚੌਸ਼ਪੇਰੇ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਸੀਗੀਆਂ। ਇਜ਼ਰਾਈਲੀ ਸੋਲਜਰ ਕਹਿੰਦੇ ਵੀ ਲਗਾਤਾਰ ਲੋਕਾਂ ਨੂੰ ਸਵਾਲਾਂ ਦੇ ਲਈ ਉੱਥੋਂ ਡਿਟੇਨ ਕਰਕੇ ਜਿਹੜੇ ਉਹ ਲੈ ਕੇ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇੱਕ ਸ਼ਹਿਰ ਨੂੰ ਜੀਵ ਕਰਕੇ ਜਿਹੜਾ ਸ਼ਹਿਰ ਆ ਉੱਥੇ ਵੈਸਟ ਬੈਂਕ ਦੇ ਵਿੱਚ, ਉਸ ਨੂੰ ਪੂਰੀ ਤਰ੍ਹਾਂ ਇਹਨਾਂ ਨੇ ਬੰਦ ਜਿਹੜਾ ਉਹ ਕਰ ਦਿੱਤਾ ਆ। ਇਜ਼ਰਾਈਲ ਨੇ ਹੁਣ ਤੱਕ 160 ਸੈਟਲਮੈਂਟਸ ਵੈਸਟ ਬੈਂਕ ਦੇ ਵਿੱਚ ਬਣਾਈਆਂ ਆ, ਜਿਸ ਦੇ ਵਿੱਚ 7 ਲੱਖ ਜਿਊਜ਼ ਨੂੰ ਉੱਥੇ ਜਿਹੜਾ ਉਹ ਘਰ ਬਣਾ ਕੇ ਦਿੱਤਾ ਗਿਆ ਆ। ਤੇ ਜਿਹੜਾ ਵੈਸਟ ਬੈਂਕ ਤੇ ਈਸਟ ਜੈਰੂਸਲਮ ਦੇ ਵਿੱਚ ਕਹਿੰਦੇ ਵੀ ਇਹ ਜਦੋਂ ਆਪਸ ਦੇ ਵਿੱਚ ਇਹਨਾਂ ਦਾ ਸਮਝੌਤਾ ਹੋਇਆ ਸੀ, ਇਹ ਜਿਹੜੀ ਲੈਂਡ ਆ ਪੈਲਸਤੀਨੀਆਂ ਨੂੰ ਵੀ ਮਿਲੀ ਸੀ, ਤੇ ਪੈਲਸਤੀਨੀ ਮੰਗ ਵੀ ਜਿਹੜੀ ਉਹ ਇਸ ਦੇ ਬਾਰੇ ਜਿਹੜੀ ਉਹ ਕਰਦੇ ਆ ਰਹੇ ਹੈਗੇ ਆ। ਸੋ ਹੁਣ ਵੈਸਟ ਬੈਂਕ ਦੇ ਵਿੱਚ ਆਉਂਦੇ ਸਮੇਂ 'ਚ ਕੀ ਬਣੂਗਾ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਉਧਰ ਯੂਐਸ ਦੇ ਦੁਆਰਾ ਵੈਸਟ ਬੈਂਕ ਦੇ ਵਿੱਚ ਜਿਹੜੇ ਸੈਟਲ ਹੋ ਰਹੇ ਆ, ਉਹਨਾਂ ਦੇ ਨਾਲ ਸੰਬੰਧਿਤ ਲੋਕਾਂ ਦੇ ਉੱਤੇ ਸੈਂਕਸ਼ਨਸ ਜਿਹੜੀਆਂ ਆ, ਉਹ ਪਹਿਲੀਆਂ ਜਿਹੜੀਆਂ ਚਿੱਠੀਆਂ ਆ ਸੈਟਲਰਸ ਦੇ ਉੱਤੇ ਉਹ ਲਾਈਆਂ ਗਈਆਂ ਸੀਗੀਆਂ ਫਰਵਰੀ ਦੇ ਵਿੱਚ, ਤੇ ਹੁਣ ਜਿਹੜੀਆਂ ਸੈਂਕਸ਼ਨਸ ਆ ਹੋਰ ਲੋਕਾਂ ਦੇ ਉੱਤੇ ਲਾਉਣੀਆਂ ਸ਼ੁਰੂ ਕੀਤੀਆਂ ਗਈਆਂ ਨੇ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਆ ਕਮਲਾ ਹੈਰਿਸ ਉਹਨਾਂ ਦੇ ਸੰਬੰਧ ਦੇ ਵਿੱਚ ਹੈ। ਕਮਲਾ ਹੈਰਿਸ ਨੇ ਡੈਮੋਕ੍ਰੇਟਸ ਨੂੰ ਨਵੀਂ ਆਸ ਦਿੱਤੀ ਆ ਜਾਰਜੀਆ ਦੇ ਵਿੱਚ ਉਹਨੂੰ ਵਿਨ ਕਰਨ ਦੇ ਲਈ। ਸਰੋਤਿਆਂ ਨੂੰ ਦੱਸਦੇ ਜਾਈਏ ਵੀ 3 ਦਹਾਕਿਆਂ ਦੇ ਵਿੱਚ ਪਹਿਲੀ ਵਾਰੀ ਜੋ ਬਾਈਡਨ ਹੋਣੀ ਜਿਹੜੀ ਆ ਸਨ 2020 ਦੇ ਵਿੱਚ ਜਾਰਜੀਆ ਸਟੇਟ ਜਿੱਤੇ ਸੀਗੇ, ਸਿਰਫ 12,000 ਵੋਟਾਂ ਦੇ ਫਰਕ ਦੇ ਨਾਲ। ਸੋ ਰਿਪਬਲਿਕਨ ਕਾਉਂਟੀ ਦੇ ਚੇਅਰ ਜੋ ਹੈਗੇ ਆ, ਉਹ ਕਹਿੰਦੇ ਆ ਵੀ ਵਾਈਸ ਪ੍ਰੈਜ਼ੀਡੈਂਟ ਹੈਰਿਸ ਤੇ ਸਾਬਕਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਉਹਨਾਂ ਦੇ ਵਿੱਚ ਜਾਰਜੀਆ ਸਟੇਟ ਦੇ ਵਿੱਚ ਜਿਹੜਾ ਮੁਕਾਬਲਾ ਆ ਉਹ ਕਾਫੀ ਟਾਈਟ ਹੈਗਾ ਇਸ ਟਾਈਮ ਦੇ ਉੱਤੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਜਾਰਜੀਆ ਸਟੇਟ ਆ ਉਹ ਰਿਪਬਲਿਕਨ ਰਹੀ ਹੈਗੀ ਆ, ਪਰ ਪਿਛਲੀ ਇਲੈਕਸ਼ਨ ਦੇ ਵਿੱਚ ਸਿਰਫ 12,000 ਵੋਟਾਂ ਦੇ ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਜਿੱਤ ਗਏ ਸੀ। ਤੇ ਇਸ ਵਾਰੀ ਜਦੋਂ ਉਹਨਾਂ ਨੇ ਕੁਇਟ ਨਹੀਂ ਕੀਤਾ ਸੀ, ਉਸ ਤੋਂ ਪਹਿਲਾਂ ਉਹ ਜਾਰਜੀਆ ਨੂੰ ਆਲਮੋਸਟ ਛੱਡ ਚੁੱਕੇ ਸੀ। ਉਹ ਕਹਿੰਦੇ ਸੀ ਵੀ ਜਾਰਜੀਆ ਨਾਲੋਂ ਆਪਾਂ ਜਿਹੜੀਆਂ ਹੋਰ ਸਟੇਟਸ ਹੈਗੀਆਂ 3 ਪੈਂਸਿਲਵੇਨੀਆ, ਵਿਸਕੌਨਸਨ, ਉਹਨਾਂ ਦੇ ਵਿੱਚ ਜ਼ਿਆਦਾ ਜ਼ੋਰ ਲਾਣਾ ਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਇਹ ਕਾਫੀ ਫਸਵੀਂ ਟੱਕਰ ਜਿਹੜੀ ਆ ਜਾਰਜੀਆ ਦੇ ਵਿੱਚ ਹੋਊਗੀ, ਤੇ ਚਾਂਸ ਨਹੀਂ ਵੀ ਜਾਰਜੀਆ ਨੂੰ ਅਸੀਂ ਵਾਪਸ ਲੈ ਲਈਏ। ਪਰ ਜਦੋਂ ਹੀ ਕਮਲਾ ਹੈਰਿਸ ਉਹਨਾਂ ਨੇ
ਟੇਕ ਓਵਰ ਕੀਤਾ ਤੇ ਬਾਈਡਨ ਹੁਣੀ ਜਿਹੜੇ ਆ ਉਹ ਕੁਇਟ ਕਰ ਗਏ ਆ। ਤੇ ਹੁਣ ਜਿਹੜੀ ਕਮਲਾ ਹੈਰਿਸ ਉਹਨਾਂ ਦੀ ਟੀਮ ਆ ਤੇ ਨਾਲ ਉਹਨਾਂ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਸ਼ੀਅਲ ਪਿਕ ਵਾਲਜ਼ ਆ, ਉਹ ਜਾਰਜੀਆ ਦੇ ਵਿੱਚ ਜਾ ਰਹੇ ਆ। ਜਾਰਜੀਆ ਵਿੱਚ ਵੀ ਖਾਸ ਕਰਕੇ ਰੂਰਲ ਏਰੀਆ, ਜਿਹੜਾ ਪੇਂਡੂ ਏਰੀਆ ਆ, ਉਹਨਾਂ ਦੇ ਵਿੱਚ ਜਾ ਰਹੇ ਆ ਤਾਂ ਕਿ ਉਸ ਸਟੇਟ ਨੂੰ ਜਿੱਤਿਆ ਜਾ ਸਕੇ। ਜਾਰਜੀਆ ਦੇ ਵਿੱਚ ਬਹੁਤ ਸਾਰੇ ਯੰਗ ਵੋਟਰਸ ਵੀ ਆ। ਇੱਕ ਚੀਜ਼ ਇਹ ਆ ਵੀ ਕਹਿੰਦੇ ਵੀ ਜਾਰਜੀਆ ਜਿਹੜੀ ਸਟੇਟ ਆ ਉੱਥੇ ਫਾਸਟ ਗਰੋਇੰਗ ਏਸ਼ੀਅਨ ਅਮਰੀਕਨ ਪੋਪੂਲੇਸ਼ਨ ਆ। ਸੋ ਉਹਦੇ ਉੱਤੇ ਵੀ ਜਿਹੜੀ ਆ ਕਮਲਾ ਹੈਰਿਸ ਦੀ ਜਿਹੜੀ ਅੱਖ ਹੈਗੀ ਆ, ਕਿਉਂਕਿ ਉਹ ਆਪਣੇ ਆਪ ਨੂੰ ਇੰਡੀਅਨ ਅਮਰੀਕਨ ਵੀ ਕਹਿ ਦਿੰਦੀ ਆ, ਬਲੈਕ ਅਮਰੀਕਨ ਵੀ ਕਹਿ ਦਿੰਦੀ ਆ। ਉਹਨਾਂ ਨੂੰ ਪਤਾ ਹੀ ਆ ਵੀ ਉਹਨਾਂ ਦੀ ਮਦਰ ਇੰਡੀਆ ਤੋਂ ਸੀ, ਸੋ ਇਸ ਕਰਕੇ ਉਹ ਏਸ਼ੀਆ ਦੇ ਨਾਲ ਵੀ ਆਪਣੇ ਆਪ ਨੂੰ ਜੋੜਦੀ ਹੈਗੀ ਆ। ਸੋ ਜਾਰਜੀਆ ਦੇ 16 ਇਲੈਕਟੋਰਲ ਵੋਟਸ ਹੈਗੇ ਆ, ਮਿਸ਼ੀਗਨ ਦੇ 15, ਵਿਸਕੌਨਸਨ ਦੇ 10 ਆ। ਸੋ ਇਹ ਤਿੰਨ ਸਟੇਟਾਂ ਜਿਹੜੀਆਂ ਆ ਬੜੀਆਂ ਕਰੂਸ਼ੀਅਲ ਹੈਗੀਆਂ। ਇਹ ਜਿਹੜੀਆਂ ਤਿੰਨ ਸਟੇਟਾਂ ਆ, ਜੇ ਤਿੰਨ ਸਟੇਟਾਂ ਕੋਈ ਵੀ ਲੈ ਜਾਏ ਤਾਂ ਉਹ ਪ੍ਰੈਜ਼ੀਡੈਂਟ ਬਣਨ ਦੇ ਉਹਦੇ ਚਾਂਸ ਪੂਰੇ ਹੁੰਦੇ ਹੈਗੇ ਆ। ਦੂਸਰੇ ਪਾਸੇ ਜਿਹੜੇ ਟਰੰਪ ਉਹਨਾਂ ਦੀ ਟੀਮ ਆ, ਉਹ ਕਹਿੰਦੇ ਵੀ ਐਜ਼ ਲੌਂਗ ਐਜ਼ ਜੇ ਨਾਰਥ ਕੈਰੋਲੀਨਾ ਤੇ ਆਪਣੀ ਪੂਰਾ ਹੋਲਡ ਆ ਤੇ ਸਾਨੂੰ ਸਿਰਫ 2 ਸਟੇਟਾਂ ਹੀ ਜਿੱਤਣੀਆਂ ਪਊਗੀਆਂ, ਜਾਂ ਇੱਕ ਜਾਰਜੀਆ ਤੇ ਇੱਕ ਪੈਂਸਿਲਵੇਨੀਆ। ਸੋ ਉਹਨਾਂ ਦਾ ਵੀ ਜਿਹੜਾ ਪੂਰਾ ਜ਼ੋਰ ਆ ਉਹ ਜਾਰਜੀਆ ਤੇ ਪੈਂਸਿਲਵੇਨੀਆ ਜਿਹੜੀ ਸਟੇਟ ਆ, ਉੱਥੇ ਜਿਹੜੇ ਟਰੰਪ ਦੇ ਕੈਂਪੇਨ ਸਟਾਫ ਆ ਉਹਨਾਂ ਦਾ ਲੱਗਿਆ ਹੋਇਆ ਹੈਗਾ ਆ। ਸਾਬਕਾ ਰਿਪਬਲਿਕਨ ਲੈਫਟੀਨੈਂਟ ਗਵਰਨਰ ਜਿਓਫ ਡੰਕਨ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿੱਤ ਆ ਉਹ ਯਕੀਨੀ ਬਣਾਉਣ ਦੇ ਵਿੱਚ ਪੂਰੀ ਤਰ੍ਹਾਂ ਲੱਗੇ ਹੋਏ ਆ। ਸਰੋਤਿਆਂ ਨੂੰ ਯਾਦ ਹੋਊਗਾ 2020 ਦੇ ਵਿੱਚ ਉੱਥੇ ਦੇ ਰਿਪਬਲਿਕਨ ਗਵਰਨਰ ਬ੍ਰਾਇਨ ਕੈਂਪ, ਉਹਨਾਂ ਨੂੰ ਵੀ ਕਾਫੀ ਜਿਹੜੇ ਟਰੰਪ ਹੁਣੀ ਔਖੇ ਤੱਤੇ ਹੋਏ ਸੀ ਜਿਸ ਟਾਈਮ ਦੇ ਉੱਤੇ, ਜਦੋਂ ਵੋਟਾਂ ਦਾ ਗਿਣਨ ਦਾ ਰੌਲਾ ਚੱਲ ਰਿਹਾ ਸੀ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 12,000 ਵੋਟਾਂ ਦੇ ਫਰਕ ਨਾਲ ਹੀ ਜਿੱਤੇ ਸੀ, ਤੇ ਉਹਨਾਂ ਨੇ ਕਾਫੀ ਲਾ ਸੂਟ ਵੀ ਉੱਥੇ ਹੋਏ ਸੀ, ਕਾਫੀ ਕੁਝ ਚੱਲਿਆ ਸੀ, ਤੇ ਉਹਨਾਂ ਨੂੰ ਗਵਰਨਰ ਨੂੰ ਵੀ ਜਿਹੜੀ ਆ ਇਹ ਗਰਮੀ ਜਿਹੜੀ ਆ ਉਹ ਸਹਿਣੀ ਪਈ ਸੀਗੀ ਟਰੰਪ ਹੋਣਾ ਦੇ ਜਿਹੜਾ ਕੈਂਪੇਨ ਦਾ ਸਟਾਫ ਉਹ ਹੈਗਾ ਆ। ਸੋ ਕਮਲਾ ਹੈਰਿਸ ਦੇ ਆਉਣ ਦੇ ਨਾਲ ਜਾਰਜੀਆ 'ਚ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਆਸ ਵੱਜ ਰਹੀ ਆ ਵੀ ਹੋ ਸਕਦਾ ਅਸੀਂ ਜਾਰਜੀਆ ਦੀ ਜਿਹੜੀ ਸਟੇਟ ਆ ਉਸ ਨੂੰ ਇਸ ਇਲੈਕਸ਼ਨ ਦੇ ਵਿੱਚ ਫੇਰ ਲੈ ਜਾਈਏ, ਜਿਸ ਤਰ੍ਹਾਂ ਪਿਛਲੀ ਵਾਰੀ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ ਉਹਨਾਂ ਨੇ ਇਸ ਨੂੰ ਜਿੱਤਿਆ ਸੀ। ਜੀ, ਮਹਿਜ 11,779 ਜਿਹੜੀਆਂ ਵੋਟਾਂ ਦੇ ਨਾਲ ਬਾਈਡਨ ਹੋਣਾ ਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਸੀ। ਸੋ ਜਾਰਜੀਆ ਦੇ ਵਿੱਚ ਗਰਮੀ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਹੈ, ਕਿਉਂਕਿ ਆਪਣੇ ਟਰੰਪ ਹੋਣਾ ਨੇ ਕਾਲ ਜੋ ਕੀਤੀ, ਕਹਿੰਦਾ ਮੈਨੂੰ ਲੱਭ ਕੇ ਦੇ ਇਹ ਜਿਹੜੀਆਂ ਵੋਟਾਂ ਇੱਧਰ ਉੱਧਰ ਹੋਈਆਂ, ਮੈਨੂੰ ਜਿਤਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਉਹ ਸੈਕਟਰੀ ਆਫ ਸਟੇਟ ਉਸ ਟਾਈਮ ਦੇ ਉੱਤੇ ਵੀ ਉਹ ਰਿਪਬਲਿਕਨ ਪਾਰਟੀ ਦਾ ਸੀ, ਪਰ ਅੜ ਗਿਆ ਸੀ ਇਸ ਦੇ ਜਿਹੜਾ ਉਹ ਟਰੰਪ ਦੇ ਜਿਹੜਾ ਮੋਹਰੇ ਜੋ ਇਸ ਦੀਆਂ ਡਿਮਾਂਡ ਉਸ ਟਾਈਮ ਤੇ ਉੱਤੇ ਕਰ ਰਹੇ ਸੀਗੇ। ਸੋ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਹੀ ਜਿਹੜਾ ਸਭ ਕੁਝ ਡਿਸਾਈਡ ਹੋਣਾ ਆ। ਆਪਾਂ ਜਿਹੜੇ ਕੋਈ ਰੈੱਡ ਸਟੇਟਸ, ਜਿਹੜੇ ਕੋਈ ਬਲੂ ਸਟੇਟਸ 'ਚ ਬੈਠੇ ਆ, ਉਹਨਾਂ ਦੀਆਂ ਵੋਟਾਂ ਦਾ ਇੰਨਾ ਮੈਟਰ ਨਹੀਂ ਕਰਨਾ ਜਿੰਨਾ ਜਿਹੜਾ ਇਹ ਸਵਿੰਗ ਸਟੇਟਸ ਦੀਆਂ ਜਿਹੜੀਆਂ ਵੋਟਾਂ ਦਾ ਮੈਟਰ ਕਰਨਾ ਆ। ਵੀ ਉੱਥੇ ਕਹਿੰਦੇ ਵੀ ਕਿਸੇ ਨੂੰ ਵੀ ਜਿਹੜਾ ਉਹ ਛੱਡ ਨਹੀਂ ਰਹੇ। ਇੱਥੋਂ ਤੱਕ ਕਿ ਆਪਾਂ ਮਿਸ਼ੀਗਨ ਦੇ ਵਿੱਚ ਵੀ ਹਰਜੋਤ ਸਿੰਘ ਜੀ ਦੇਖਿਆ ਵੀ ਆਪਾਂ ਨੂੰ ਪਤਾ ਹੈ ਵੀ ਉੱਥੇ ਕਿਸ ਤਰੀਕੇ ਦੇ ਨਾਲ ਅਨਕਮਿਟਡ ਡੈਲੀਗੇਟ ਸੀਗੇ, ਉਹਨਾਂ ਦੀਆਂ ਵੋਟਾਂ ਤੇ ਵੀ ਅੱਖ ਰੱਖੀ ਬੈਠੀ ਹੈ ਕਮਲਾ ਹੈਰਿਸ ਵੀ ਸਮਹਾਓ ਉਹ ਵੀ ਜਿਹੜੀ ਉਹ ਜਿੱਤ ਜਾਣ। ਜਦ ਕਿ ਉਹ ਗਾਜ਼ਾ ਦੇ ਵਿੱਚ ਕੋਈ ਸ਼ਾਂਤੀ ਲਿਆਉਣ ਦੇ ਲਈ ਜਾਂ ਇਜ਼ਰਾਈਲ ਨੂੰ ਤਾੜਨਾ ਕਰਨ ਦੇ ਲਈ ਕੋਈ ਬਾਹਲੀ ਕਾਹਲੀ ਨਹੀਂ ਆ, ਕੋਈ ਉਸ ਨੂੰ ਇਸ ਦੇ ਵਿੱਚ ਕਾਹਲ ਨਹੀਂ ਆ ਵੀ ਮੋਹਰੇ ਹੋ ਕੇ ਉਸ ਚੀਜ਼ ਦੇ ਵਿੱਚ ਅੱਗੇ ਕਰੇ। ਪਰ ਫਿਰ ਵੀ ਉਹ ਜਿਹੜੀ ਇਹਨਾਂ ਵੋਟਾਂ ਦੇ ਵੱਲ ਨੂੰ ਜਿਹੜਾ ਕਰ ਰਹੇ ਆ, ਕਿਉਂਕਿ 10-12,000 ਵੋਟ ਦੇ ਨਾਲ ਜੇ ਕੋਈ ਸਟੇਟ ਡਿਸਾਈਡ ਹੋਊਗੀ ਤਾਂ ਉਹ ਕਿਸੇ ਦੇ ਪਾਸੇ ਨੂੰ ਵੀ ਜਿਹੜਾ ਊਂਠ ਆ ਉਹ ਬਹਿ ਸਕਦਾ, ਕਰਵਟ ਕਹਿੰਦੇ ਵੀ ਉਹ ਲੈ ਸਕਦਾ ਆ। ਸੋ ਹਰ ਇੱਕ ਜਾਣਾ ਇਹਨਾਂ ਵੋਟਰਸ ਨੂੰ ਆਪਣੇ ਵੱਲ ਕਰਨ ਦੀ ਜਿਹੜੀ ਆ ਉਹ ਫਿਰਾਕ ਦੇ ਵਿੱਚ ਲੱਗਾ ਹੋਇਆ ਆ। ਜੀ, ਇਸੇ ਤਰ੍ਹਾਂ ਜਿਹੜੀ RFK ਆ, ਜੋ ਰੋਬਰਟ ਐਫ ਕੈਨੇਡੀ ਜੂਨੀਅਰ, ਜਿਨ੍ਹਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਕੈਂਪੇਨ ਨੂੰ ਐਂਡੋਰਸ ਕੀਤਾ ਹੈਗਾ ਆ, ਉਹਨਾਂ ਦਾ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ ਆ। ਉਹਦੇ ਸੰਬੰਧ ਦੇ ਵਿੱਚ ਨਿਕੋਲ ਸ਼ਨਾਹਨ, ਜੋ ਉਹਨਾਂ ਦੀ ਵਾਈਸ ਪ੍ਰੈਜ਼ੀਡੈਂਸ਼ੀਅਲ ਪਿਕ ਸੀ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੀ ਜਿਹੜੀ ਆਤਮਾ ਆ ਉਹ ਗਵਾਚ ਗਈ ਹੈ, ਦੇ ਹੈਵ ਲੋਸਟ ਦੇਅਰ ਸੋਲ। ਕਿਉਂਕਿ ਇੱਕ ਡੈਮੋਕ੍ਰੇਟਿਕ ਸਟ੍ਰੈਟਜਿਸਟ ਜੇਮਸ ਕਾਰਵੈਲ ਆ, ਉਹਨਾਂ ਨੇ ਇਹ ਕਿਹਾ ਸੀ ਵੀ ਕਹਿੰਦੇ ਵੀ ਅਮਰੀਕਾ ਦਾ ਮੈਂਟਲ ਹੈਲਥ ਕ੍ਰਾਈਸਿਸ ਆ ਜਿਹੜੇ ਰੋਬਰਟ ਕੈਨੇਡੀ ਹੈਗੇ ਉਹਨਾਂ ਨੂੰ,
ਤੇ ਉਹਨਾਂ ਨੂੰ ਜਿਹੜਾ ਆ ਇੰਸਟੀਟਿਊਸ਼ਨਲਾਈਜ਼ ਕੀਤਾ ਜਾਣਾ ਚਾਹੀਦਾ ਹੈਗਾ। ਉਹਦੇ ਸੰਬੰਧ ਦੇ ਵਿੱਚ ਜੋ ਨਿਕੋਲ ਆ ਉਸਨੇ ਇਹ ਕਿਹਾ ਵੀ ਇਹ ਬਹੁਤ ਜਿਹੜਾ ਬਿਆਨ ਆ ਉਹ ਨਿਕੰਮਾ ਹੈਗਾ ਵੀ ਡੈਮੋਕ੍ਰੇਟਸ ਇੰਨਾ ਲੋ ਜਾ ਸਕਦੇ ਆ। ਮੈਂ ਸੋਚਿਆ ਨਹੀਂ ਸੀ, ਪਰ ਮੈਂ ਕਹਿੰਦੀ ਸ਼ੌਕਡ ਆ ਤੇ ਸੈਡਨਡ ਹੈਗੀ ਆ ਤੇ ਵਰੀਡ ਵੀ ਆ। ਓਨੈਸਟਲੀ ਕਹਿੰਦੀ ਪਈ ਇਹ ਬਹੁਤ ਹੀ ਜਿਹੜੀ ਮਾੜੀ ਗੱਲ ਆ ਵੀ ਹਰ ਇੱਕ ਬੰਦੇ ਦਾ ਆਪਣਾ ਆਪਣਾ ਜਿਹੜਾ ਵਿਚਾਰ ਹੁੰਦਾ ਹੈਗਾ। RFK ਨੇ 2024 ਦੀ ਜਿਹੜੀ ਕੈਂਪੇਨ ਆ ਉਹ ਸਸਪੈਂਡ ਕਰ ਦਿੱਤੀ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਕੈਂਪੇਨ ਨੂੰ ਉਹਨਾਂ ਨੇ ਐਂਡੋਰਸ ਕਰ ਦਿੱਤਾ ਹੈਗਾ। 70 ਸਾਲਾਂ ਰੋਬਰਟ ਕੈਨੇਡੀ ਜੋ ਆ ਇਹ ਨੈਫਿਊ ਹੈਗੇ ਲੇਟ ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਦੇ, ਤੇ ਇਹਨਾਂ ਦਾ ਮੇਨ ਫੋਕਸ ਇਹ ਆ ਵੀ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਜੰਗ ਆ ਉਹ ਬੰਦ ਹੋਣੀ ਚਾਹੀਦੀ ਆ, ਸੈਂਸਰਸ਼ਿਪ ਜਿਹੜੀ ਆ ਉਹ ਬੰਦ ਹੋਣੀ ਚਾਹੀਦੀ ਆ ਤੇ ਬੱਚਿਆਂ ਦੀ ਜਿਹੜੀ ਹੈਲਥ ਆ ਉਸ ਦੀ ਪ੍ਰਮੋਸ਼ਨ ਹੋਣੀ ਚਾਹੀਦੀ। 3 ਮੇਨ ਮੁੱਦੇ ਉਹਨਾਂ ਦੇ ਇਲੈਕਸ਼ਨ ਦੇ ਸੀਗੇ। ਸੋ ਐਰੀਜ਼ੋਨਾ ਦੇ ਵਿੱਚ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਉਹਨਾਂ ਨੇ ਸਟੇਜ ਸਾਂਝੀ ਕੀਤੀ ਜਿੱਥੇ ਉਹਨਾਂ ਨੇ ਮੇਕ ਅਮਰੀਕਾ ਹੈਲਥੀ ਅਗੇਨ ਇਹ ਜਿਹੜਾ ਆ ਨਾਰਾ ਆ ਉਹ ਲਾਇਆ ਹੈਗਾ ਆ। ਕਹਿੰਦੇ ਵੀ 4.6 ਟ੍ਰਿਲੀਅਨ ਡਾਲਰ ਹੈਲਥ ਕੇਅਰ ਦੇ ਉੱਤੇ ਸਪੈਂਡ ਹੁੰਦਾ ਹੈਗਾ, ਪਰ ਜੇ ਉਹਦਾ ਫਾਈਨਲ ਰਿਜ਼ਲਟ ਦੇਖਿਆ ਜਾਵੇ ਉਹ ਕੁਛ ਨਹੀਂ ਆ ਰਿਹਾ। ਬਹੁਤ ਲੋਕਾਂ ਨੂੰ ਜਿਹੜੀ ਹੈਲਥ ਦੀ ਪ੍ਰੋਬਲਮ ਹੈਗੀ ਆ ਤੇ ਟਰੰਪ ਤੇ ਵੈਂਸ ਦੀ ਜੋ ਟੀਮ ਹੈਗੀ ਆ ਉਹਦੇ ਵਿੱਚ ਰੋਬਰਟ ਐਫ ਕੈਨੇਡੀ ਨੂੰ ਟ੍ਰਾਂਜੀਸ਼ਨ ਟੀਮ ਦੇ ਵਿੱਚ ਉਹਨਾਂ ਨੇ ਐਡ ਕੀਤਾ ਹੋਇਆ ਹੈ। ਜੀ, ਅਗਲੀ ਜਿਹੜੀ ਗੱਲ ਕਰੀਏ ਜਿਹੜੇ ਗ੍ਰੈਗ ਐਬਟ ਨੇ ਟੈਕਸਸ ਦੇ ਵਿੱਚ ਰਿਪੋਰਟ ਆ ਰਹੀ ਆ ਵੀ 1 ਮਿਲੀਅਨ ਯਾਨੀ ਕਿ 10 ਲੱਖ ਬੰਦਿਆਂ ਨੂੰ ਵੋਟਰ ਰੋਲਸ ਦੇ ਵਿੱਚੋਂ ਟੈਕਸਸ ਨੇ ਰਿਮੂਵ ਕਰ ਦਿੱਤਾ ਹੈਗਾ ਆ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਅਸੀਂ ਇਹ ਲੋਕਾਂ ਨੂੰ ਰਿਮੂਵ ਕੀਤਾ ਆ ਜਿਹੜੇ ਇੱਥੇ ਇਲੀਗਲ ਵੋਟਿੰਗ ਤੇ ਜਿਹੜੇ ਲੋਕਾਂ ਦਾ ਰਾਈਟ ਹੈਗਾ ਆ ਵੋਟ ਪਾਉਣ ਦੇ ਲਈ ਉਹਨਾਂ ਨੂੰ ਬਚਾਉਣ ਖਾਤਰ। ਕਹਿੰਦੇ ਵੀ ਜਿਹੜੇ ਰਿਫਾਰਮ ਲਿਆਂਦੇ ਗਏ ਪਿਛਲੇ 3 ਸਾਲਾਂ ਦੇ ਵਿੱਚ ਉਹਦੇ ਨਾਲ ਜਿਹੜੀਆਂ ਵੋਟਰ ਰੋਲਸ ਆ ਉਹਦੇ ਵਿੱਚੋਂ 1 ਮਿਲੀਅਨ ਤੋਂ ਵੱਧ ਇਨਐਲੀਜੀਬਲ ਲੋਕ ਜਿਹੜੇ ਵੋਟ ਪਾਉਣ ਦੇ ਕਾਬਿਲ ਨਹੀਂ ਸੀਗੇ ਉਹਨਾਂ ਨੂੰ ਇਸ ਦੇ ਵਿੱਚੋਂ ਕੱਢਿਆ ਗਿਆ ਹੈਗਾ ਆ। ਕਹਿੰਦੇ ਵੀ ਉਹਨਾਂ ਵਿੱਚ ਨਾਨ ਸਿਟੀਜ਼ਨ ਜਿਹੜੇ ਲੋਕ ਮ੍ਰਿਤ ਹੋ ਚੁੱਕੇ ਆ ਜਾਂ ਜਿਹੜੇ ਸੂਬੇ ਨੂੰ ਛੱਡ ਕੇ ਕਿਸੇ ਹੋਰ ਪਾਸੇ ਗਏ ਆ ਉਹਨਾਂ ਨੂੰ ਇੱਥੇ ਕੱਢਿਆ ਗਿਆ ਆ ਵੋਟਰ ਰੋਲਸ ਦੇ ਵਿੱਚੋਂ। ਕਹਿੰਦੇ ਵੀ ਇਲੀਗਲ ਵੋਟਿੰਗ ਟੈਕਸਸ ਦੇ ਵਿੱਚ ਕਦੀ ਵੀ ਟੋਲਰੇਟ ਨਹੀਂ ਕੀਤੀ ਜਾਊਗੀ ਤੇ ਅਸੀਂ ਆਮ ਲੋਕਾਂ ਦੇ ਜਿਹੜੇ ਰਾਈਟ ਟੂ ਵੋਟ ਆ ਉਸ ਨੂੰ ਚੰਗੀ ਤਰੀਕੇ ਦੇ ਨਾਲ ਸੰਭਾਲ ਕੇ ਤੇ ਪ੍ਰੋਟੈਕਟ ਕਰਕੇ ਬਚਾ ਕੇ ਰੱਖਾਂਗੇ। ਕਹਿੰਦੇ ਵੀ ਅੱਧੇ ਤੋਂ ਵੱਧ ਤਾਂ ਵੋਟਰ ਜਿਹੜੇ ਰਿਮੂਵ ਹੋਏ ਆ ਉਹ ਆਲਰੇਡੀ ਮ੍ਰਿਤ ਹੋ ਚੁੱਕੇ ਸੀਗੇ ਤੇ ਜਾਂ ਫਿਰ ਕਿਸੇ ਹੋਰ ਪਾਸੇ ਸੂਬੇ ਦੇ ਵਿੱਚ ਰਹਿ ਰਹੇ ਸੀਗੇ। ਗਵਰਨਰ ਦੇ ਆਫਿਸ ਦੇ ਆંકੜਿਆਂ ਦੇ ਹਿਸਾਬ ਦੇ ਨਾਲ ਦੱਸਿਆ ਕਹਿੰਦੇ ਇਹਨਾਂ ਦੇ ਵਿੱਚੋਂ 7000 ਅਜਿਹੇ ਨਾਨ ਸਿਟੀਜ਼ਨ ਲੋਕ ਸੀਗੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਇਲੀਗਲੀ ਉਹਨਾਂ ਨੇ ਆਪਣੇ ਆਪ ਨੂੰ ਵੋਟਿੰਗ ਦੇ ਲਈ ਰਜਿਸਟਰ ਕੀਤਾ ਸੀ ਤੇ 6000 ਅਜਿਹੇ ਸੀਗੇ ਜਿਹੜੇ ਕਨਵਿਕਟਡ ਫੈਲਨਸ ਆ ਜਿਹੜੇ ਵੋਟ ਜਿਨ੍ਹਾਂ ਨੂੰ ਪਾਉਣ ਦਾ ਅਧਿਕਾਰ ਨਹੀਂ ਹੁੰਦਾ। 4,63,000 ਲੋਕ ਟੈਕਸਸ ਦੇ ਵਿੱਚ ਸਸਪੈਂਸ ਲਿਸਟ ਦੇ ਉੱਤੇ ਸੀਗੇ। ਕਾਉਂਟੀਜ਼ ਦੇ ਵੱਲੋਂ ਉਹਨਾਂ ਵੋਟਰਸ ਨੂੰ ਇਸ ਲਿਸਟ ਦੇ ਵਿੱਚ ਪਾ ਦਿੱਤਾ ਜਾਂਦਾ ਆ। ਉਹਨਾਂ ਨੂੰ ਸਰਟੀਫਿਕੇਸ਼ਨ ਫਾਰਮ ਘੱਲੇ ਜਾਂਦੇ ਆ, ਜੇ ਉਹ ਭਰ ਕੇ ਵਾਪਸ ਘੱਲ ਦਿੰਦੇ ਆ ਤਾਂ ਉਹਨਾਂ ਦੀ ਵੋਟਿੰਗ ਰਾਈਟ ਬਹਾਲ ਰਹਿੰਦਾ ਆ, ਨਹੀਂ ਤਾਂ ਉਹਨਾਂ ਦਾ ਵੋਟਿੰਗ ਰਾਈਟ ਖੋਹ ਲਿਆ ਜਾਂਦਾ ਆ ਬੇਸਿਕਲੀ। ਵੀ ਜੇ ਤੁਸੀਂ ਕਰਦੇ ਆ ਟੈਕਸਸ ਇੱਕ ਅਜਿਹਾ ਸੂਬਾ ਆ ਜਿੱਥੇ ਤੁਸੀਂ ਆਨਲਾਈਨ ਆਪਣੇ ਆਪ ਨੂੰ ਵੋਟ ਦੇ ਲਈ ਰਜਿਸਟਰ ਨਹੀਂ ਕਰ ਸਕਦੇ। ਵੈਬਸਾਈਟ ਜ਼ਰੂਰ ਬਣੀ ਆ ਪਰ ਉਹ ਕਹਿੰਦੇ ਵੀ ਇਹ ਫਾਰਮ ਹੀ ਆ, ਸਿਰਫ ਭਰਿਆ ਜਾ ਸਕਦਾ ਆ, ਉਹਨੂੰ ਪ੍ਰਿੰਟ ਕਰਕੇ ਤੁਹਾਨੂੰ ਇਵੈਂਚੁਅਲੀ ਉੱਥੇ ਲੈ ਕੇ ਜਾਣਾ ਪੈਂਦਾ ਆ ਇਲੈਕਸ਼ਨ ਆਫਿਸ ਦੇ ਵਿੱਚ ਜਾਂ ਜਿੱਥੇ ਜਿੱਥੇ ਵੀ ਉਹਨਾਂ ਨੇ ਸੁਵਿਧਾ ਪ੍ਰਦਾਨ ਕੀਤੀ ਆ ਵੀ ਭਾਈ ਤੁਸੀਂ ਇੱਥੇ ਆ ਕੇ ਰਜਿਸਟਰ ਕਰ ਸਕਦੇ ਹੈਗੇ ਆ। ਸੋ ਇਹ ਕਹਿੰਦੇ ਵੀ ਇਹ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ ਵੋਟਿੰਗ ਰਿਫਾਰਮਸ ਤੋਂ ਬਾਅਦ ਚ ਲੋਕਾਂ ਨੂੰ ਵੋਟਰ ਰੋਲ ਦੇ ਵਿੱਚੋਂ ਕੱਢਿਆ ਗਿਆ ਹੈਗਾ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਆ ਰਹੀ ਆ। ਮੈਕਸੀਕੋ ਤੇ ਅਮਰੀਕਾ ਤੇ ਕੈਨੇਡਾ 'ਚ ਕਾਫੀ ਜ਼ਿਆਦਾ ਖੜਕ ਪਈ ਆ। ਪ੍ਰੈਜ਼ੀਡੈਂਟ ਆਮਲੋ ਜੋ ਆ ਐਂਡਰਸ ਮੈਨੂਅਲ ਲੋਪੇਜ਼ ਓਬਰਾਡੋਰ ਉਹਨਾਂ ਨੇ ਉੱਥੇ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹਦੇ ਵਿੱਚ ਮੈਸਿਵ ਚੇਂਜਸ ਲਿਆਉਣ ਦੀ ਜਿਹੜੀ ਗੱਲ ਕੀਤੀ ਹੈਗੀ ਆ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਜੱਜ ਆ
ਉਹਨਾਂ ਦੀ ਟਰਮ ਖਤਮ ਹੋ ਜਾਊਗੀ। ਇਹਦੇ ਸੰਬੰਧ ਦੇ ਵਿੱਚ US ਨੇ ਕਾਫੀ ਜਿਹੜਾ ਆ ਕ੍ਰਿਟੀਸਾਈਜ਼ ਕੀਤਾ ਵੀ 6 ਸਾਲ ਤੁਸੀਂ ਮਹਾਰਾਜ ਪ੍ਰੈਜ਼ੀਡੈਂਟ ਰਹੇ ਆ ਤੇ ਹੁਣ ਜਦੋਂ ਤੁਹਾਡੀ ਟਰਮ ਖਤਮ ਹੋ ਰਹੀ ਆ ਤੇ ਜਾਂਦੇ ਜਾਂਦੇ ਜਿਹੜੇ ਇਦਾਂ ਦੇ ਤੁਸੀਂ ਜਿਹੜੇ ਆ ਉਹ ਆਪਣਾ ਲਾਅ ਆ ਉਹ ਪਾਸ ਕਰਨ ਜਾ ਰਹੇ ਆ ਜਿਹਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੱਜ ਆ ਉਹ ਆਪਣੀਆਂ ਜੌਬਸ ਲੂਜ਼ ਕਰ ਜਾਣਗੇ। ਕੱਲਾ ਅਮਰੀਕਾ ਨਹੀਂ, ਈਵਨ ਕੈਨੇਡਾ ਦੀ ਸਰਕਾਰ ਨੇ ਵੀ ਜਿਹੜਾ ਕ੍ਰਿਟੀਸਾਈਜ਼ ਕੀਤਾ। ਇਸ ਤੋਂ ਬਾਅਦ ਜਿਹੜੇ ਪ੍ਰੈਜ਼ੀਡੈਂਟ ਐਮਲੋ ਆ ਮੈਕਸੀਕੋ ਦੇ, ਉਹ ਕਹਿੰਦੇ ਨਹੀਂ ਭਾਈ, ਸਾਡਾ ਜਿਹੜਾ ਮੁਲਕ ਆ ਉਹ ਆਜ਼ਾਦ ਮੁਲਕ ਆ ਤੇ ਤੁਸੀਂ ਸਾਨੂੰ ਡਿਕਟੇਟ ਕਰ ਨਹੀਂ ਸਕਦੇ। ਤੇ ਈਵਨ ਇੱਥੋਂ ਤੱਕ ਉਹਨੇ ਕਹਿ ਦਿੱਤਾ ਵੀ ਸਾਡਾ ਜਿਹੜਾ US ਦੀ ਜਿਹੜੀ ਅੰਬੈਸੀ ਆ ਉਹਦੇ ਨਾਲ ਪੌਜ਼ ਹੋਣ ਜਾ ਰਿਹਾ ਆ। ਪੌਜ਼ ਦਾ ਮਤਲਬ ਇਹ ਆ ਵੀ ਅਸੀਂ ਬ੍ਰੇਕ ਲੈਣ ਜਾ ਰਹੇ ਆ। ਸੋ ਇਹਦਾ ਮਤਲਬ ਇਹ ਆ ਵੀ ਕਾਫੀ ਜ਼ਿਆਦਾ ਜਿਹੜੇ ਰਿਲੇਸ਼ਨ ਆ US ਤੇ ਕੈਨੇਡਾ ਦੇ ਨਾਲ ਹੁਣ ਐਨ ਖੜ ਗਏ ਹੈਗੇ ਆ ਇਸ ਇਸ਼ੂ ਨੂੰ ਲੈ ਕੇ। ਜਿਹੜੀ ਕੈਨੇਡੀਅਨ ਅੰਬੈਸੀ ਆ ਉੱਥੇ ਉਹਨਾਂ ਦੇ ਜਿਹੜੇ ਅੰਬੈਸਡਰ ਆ ਕਲਾਰਕ, ਉਹਨਾਂ ਨੇ ਵੀ ਜਿਹੜਾ ਇਨਵੈਸਟਰਸ ਹੈਗੇ ਆ ਉਹਨਾਂ ਨੂੰ, ਕੈਨੇਡੀਅਨ ਇਨਵੈਸਟਰਸ ਜਿਹੜੇ ਮੈਕਸੀਕੋ ਦੇ ਵਿੱਚ ਆ ਉਹਨਾਂ ਨੂੰ ਦੱਸਿਆ ਵੀ ਇਹ ਬਹੁਤ ਵੱਡਾ ਕੰਸਰਨ ਹੈਗਾ ਜੁਡੀਸ਼ੀਅਲ ਓਵਰਹਾਲ ਦਾ। ਸੋ ਜਾਂਦੇ ਜਾਂਦੇ ਜਿਹੜੇ ਆ ਲੋਪੇਜ਼ ਓਬਰਾਡੋਰ ਇਹ ਚੇਂਜਸ ਲਿਆਉਣ ਜਾ ਰਹੇ ਆ, ਪਰ ਇਸ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਕੈਨੇਡਾ ਦੀ ਸਰਕਾਰ ਵੱਲੋਂ ਕਾਫੀ ਜ਼ਿਆਦਾ ਜਿਹੜਾ ਆ ਕ੍ਰਿਟਿਸਿਜ਼ਮ ਹੋ ਰਿਹਾ ਆ। ਮੈਕਸੀਕੋ ਵਾਲੇ ਕਹਿ ਰਹੇ ਆ ਸਾਡੀ ਸੋਵਰਨਟੀ ਹੈਗੀ ਆ, ਅਸੀਂ ਜੋ ਚਾਹੀਏ ਉਹ ਕਰ ਸਕਦੇ ਹੈਗੇ ਆ, ਪਰ ਸਭ ਤੋਂ ਵੱਡੀ ਪ੍ਰੋਬਲਮ ਅਮਰੀਕਾ ਦੇ ਲਈ ਜੋ ਮੈਕਸੀਕੋ ਤੋਂ ਡਰੱਗ ਆਉਂਦੀ ਹੈਗੀ ਆ, ਖਾਸ ਕਰਕੇ ਫੈਂਟਲਿਨ, ਜਿਹਦੇ ਨਾਲ 1 ਲੱਖ ਦੇ ਕਰੀਬ ਲੋਕਾਂ ਦੀ ਹਰ ਸਾਲ ਮੌਤ ਹੁੰਦੀ ਆ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਆਪਾਂ ਖਬਰਾਂ ਵੀ ਸਾਂਝੀਆਂ ਕੀਤੀਆਂ ਸੀ, ਜਿਹੜਾ ਉੱਥੇ ਦਾ ਸਭ ਤੋਂ ਵੱਡਾ ਡਰੱਗ ਲਾਰਡ ਆ ਜਿਹੜਾ ਆਲਰੇਡੀ ਅਮਰੀਕਾ ਦੀ ਜੇਲ੍ਹ ਦੇ ਵਿੱਚ ਉਸ ਦੇ ਮੁੰਡੇ ਨੇ ਦੂਜੇ ਨੂੰ ਨਾਲ ਇੱਕ ਡਰੱਗ ਲਾਰਡ ਨੂੰ ਲੈ ਕੇ ਇਹਨਾਂ ਨੇ ਜਹਾਜ਼ ਹੀ ਇੱਥੇ ਲਿਆਂਦਾ ਸੀ। ਸੋ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਬਣਿਆ ਸੀਗਾ। ਜੀ ਬਿਲਕੁਲ। ਸੋ ਕ੍ਰਾਸ ਬਾਰਡਰ ਜਿਹੜੀ ਇਹ ਇਸ ਟਾਈਮ ਆ, ਆਪਾਂ ਥੋੜੇ ਦਿਨ ਪਹਿਲਾਂ ਹਦਵਾਣਿਆਂ ਦੀਆਂ ਸੈਲਰੀਆਂ ਦੀਆਂ ਗੱਲਾਂ ਨਹੀਂ ਸੀ ਕੀਤੀਆਂ ਵੀ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਮੈਥ ਲਗਾ ਕੇ ਜਿਹੜੀ ਉਹ ਪਹੁੰਚ ਰਹੀ ਸੀਗੀ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਉੱਥੇ ਚੱਲ ਰਹੀਆਂ ਹੈਗੀਆਂ। ਸੋ ਉੱਥੇ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਆ, ਕਹਿੰਦੇ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। 5000 ਦੇ ਕਰੀਬ ਜੱਜ ਜੋ ਸੁਪਰੀਮ ਕੋਰਟ ਤੋਂ ਲੈ ਕੇ ਲੋਕਲ ਡਿਸਟ੍ਰਿਕਟ ਕੋਰਟ ਤੱਕ ਹੈਗੇ ਆ, ਉਹ ਆਪਣੀਆਂ ਜੌਬਸ ਲੂਜ਼ ਕਰ ਜਾਣਗੇ। ਪਿਛਲੇ ਐਤਵਾਰ ਲਗਭਗ ਮੈਕਸੀਕੋ ਦੇ 20 ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਜਿਹੜੇ ਪ੍ਰੋਟੈਸਟ ਆ ਉਹ ਹੋਏ ਹੈਗੇ ਜੀ। ਕਹਿੰਦੇ ਵੀ ਲਾਸਟ ਕਰੂਸੇਡ ਆ ਮੈਕਸੀਕੋ ਦੇ ਪ੍ਰੈਜ਼ੀਡੈਂਟ ਐਲਮੋ ਦਾ, ਕਿਉਂਕਿ ਆਲਰੇਡੀ ਉੱਥੇ ਬੀਬੀ ਇੱਕ ਨਵੀਂ ਰਾਸ਼ਟਰਪਤੀ ਚੁਣੀ ਜਾ ਚੁੱਕੀ ਆ, ਉਸਨੇ ਕਾਰਜਕਾਲ ਜਿਹੜਾ ਉਹ ਸਾਂਭ ਲੈਣਾ ਆ। ਸੋ ਦੇਖੋ ਕੀ ਬਣਦਾ ਆ। ਅਮਰੀਕਾ ਦਾ ਸਭ ਤੋਂ ਵੱਡਾ ਕਹਿ ਲਓ ਵੀ ਇਹ ਪਾਰਟਨਰ ਆ ਇਸ ਦੇ ਵਿੱਚ ਐਕਸਪੋਰਟ ਇੰਪੋਰਟ ਨੂੰ ਲੈ ਕੇ। ਸੋ ਦੇਖੋ ਕੀ ਬਣਦਾ। ਮੈਕਸੀਕੋ ਦੇ ਵਿੱਚ ਕੋਈ ਵੀ ਤੜਫੱਲੀ ਹੁੰਦੀ ਆ ਤੇ ਉਹਦੀਆਂ ਜਿਹੜੀਆਂ ਵੇਵਜ਼ ਆ, ਉਹਦੀਆਂ ਜਿਹੜੀਆਂ ਕਹਿ ਲਓ ਵੀ ਅਸਰ ਆ, ਉਹ ਅਮਰੀਕਾ ਦੇ ਵਿੱਚ ਵੀ ਆਪਾਂ ਨੂੰ ਨਜ਼ਰ ਆਉਂਦਾ ਆ। ਬ੍ਰੇਕ ਦਾ ਵਕਤ ਹੋਇਆ, ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सबका स्वागत है। इस वक्त प्रोग्राम चल रहा जी अपना इस मौके अपडेट अमेरिका। हरजोत सिंह जी जी आए एक बारी फिर सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। अगली ਅਗਲੀ ਅੱਜ जी ਦੀ ਜਿਹੜੀ जी ਮੇਨ ਖਬਰ ਆ ਉਹਦੇ ਵੱਲ ਚੱਲੀਏ ਤੇ ਰਸ਼ੀਆ ਵਾਲਿਆਂ ਨੇ ਅੱਜ ਵਾਰਨਿੰਗ ਦਿੱਤੀ ਆ ਯੂਐਸ ਨੂੰ ਵੀ ਤੀਜੀ ਜਿਹੜੀ ਵਿਸ਼ਵ ਜੰਗ ਆ ਉਹ ਸ਼ੁਰੂ ਹੋ ਸਕਦੀ ਹੈਗੀ ਆ। ਰਸ਼ੀਆ ਦੇ ਫੋਰਨ ਮਿਨਿਸਟਰ ਸਰਜੇ ਲੈਵਰੋਵ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਆ ਭਈ ਜੋ ਸਿਚੁਏਸ਼ਨ ਯੂਕਰੇਨ ਨੂੰ ਲੈ ਕੇ ਬਣੀ ਹੋਈ ਆ, ਜਿਸ ਹਿਸਾਬ ਦੇ ਨਾਲ ਬਾਹਰਲੇ ਮੁਲਕ ਜਿਹੜੇ ਆ ਉਹ ਯੂਕਰੇਨ ਦੀ ਸਪੋਰਟ ਕਰ ਰਹੇ ਆ ਤੇ ਰਸ਼ੀਆ ਦੇ ਇਨਸਾਈਡ ਅੰਦਰ ਜਾ ਕੇ ਵੈਸਟਰਨ ਮਿਜ਼ਾਈਲਸ ਨੂੰ ਯੂਜ਼ ਕੀਤਾ ਗਿਆ ਆ ਜੋ ਯੂਐਸਏ ਦੇ ਵਿੱਚ ਬਣੀਆਂ ਹੋਈਆਂ ਆ। ਇਹਦੇ ਨਾਲ ਜੋ ਤੀਜੀ ਵਿਸ਼ਵ ਜੰਗ ਆ ਉਹ ਸ਼ੁਰੂ ਹੋ ਸਕਦੀ ਹੈਗੀ ਆ। ਯੂਕਰੇਨ ਨੇ ਰਸ਼ੀਆ ਦਾ ਜਿਹੜਾ ਵੈਸਟਰਨ ਕਰਸਕ ਵਾਲਾ ਰੀਜਨ ਆ ਉਹ ਅਗਸਤ 6 ਨੂੰ ਅਟੈਕ ਕੀਤਾ ਸੀ। ਉਹ ਕਾਫੀ ਅੰਦਰ ਤੱਕ ਜਿਹੜੀ ਆ ਯੂਕਰੇਨ ਦੀਆਂ ਫੌਜਾਂ ਉਹ ਚਲ ਗਈਆਂ ਸੀਗੀਆਂ। ਕਹਿੰਦੇ ਪਈ ਇਹ ਰਸ਼ੀਆ ਦੇ ਜੇ ਵਰਲਡ ਵਾਰ 2 ਦਾ ਦੇਖਿਆ ਜਾਵੇ ਉਹ ਤੋਂ ਬਾਅਦ ਰਸ਼ੀਆ ਦੇ ਉੱਤੇ ਕਾਫੀ ਵੱਡਾ ਅਟੈਕ ਸੀਗਾ। ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਇਹ ਕਿਹਾ ਵੀ ਇਹਦਾ ਜਿਹੜਾ ਰਿਸਪੌਂਸ ਆ ਉਹ ਅਸੀਂ ਬਿਲਕੁਲ ਠੋਕ ਕੇ ਦੇਵਾਂਗੇ। ਸਰਜੀ ਲੈਵਰੋਵ ਜੋ ਆ ਉਹ ਪੁਟਿਨ ਹੁਣਾਂ ਦੇ ਫੋਰਨ ਮਿਨਿਸਟਰ ਆ, ਲਗਭਗ 20 ਸਾਲਾਂ ਤੋਂ ਹੈਗੇ ਆ। ਤੇ ਉਹ ਕਹਿੰਦੇ ਆ ਵੀ ਵੈਸਟ ਜੋ ਆ ਵੈਸਟਰਨ ਮੁਲਕ ਆ ਉਹ ਖੁਦ ਮੰਗ ਰਹੇ ਆ ਟਰਬਲ ਦੀ ਯੂਕਰੇਨ ਦਾ ਜਿਹੜਾ ਸਾਥ ਆ ਉਹ ਦੇ ਕੇ। जी ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਗੱਲ ਕਰਦੇ ਜਾਈਏ ਤਾਂ ਜ਼ੈਲੈਂਸਕੀ ਹੁਣੀ ਇਹਦੇ ਨਾਲ ਹੀ ਸੰਬੰਧਿਤ ਜੇ ਆਪਾਂ ਅੱਗੇ ਗੱਲ ਕਰਦੇ ਹਾਂ ਤਾਂ ਜ਼ੈਲੈਂਸਕੀ ਕਹਿੰਦੇ ਵੀ ਆਪਣਾ ਇੱਕ ਪੀਸ ਪਲਾਨ ਆ ਉਸ ਨੂੰ ਪੇਸ਼ ਕਰਨ ਜਾ ਰਹੇ ਆ ਬਾਈਡਨ ਹੁਣਾਂ ਨੂੰ, ਮੌਜੂਦਾ ਰਾਸ਼ਟਰਪਤੀ ਤੇ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਤੇ ਇਸ ਟਾਈਮ ਮੌਜੂਦਾ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ ਉਸ ਨੂੰ। ਸੋ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਜ਼ੈਲੈਂਸਕੀ ਆ ਉਹਨਾਂ ਨੇ ਇਵੈਂਚੁਅਲੀ ਕਹਿੰਦੇ ਵੀ ਆਪਣਾ ਜਿਹੜਾ ਪੀਸ ਪਲਾਨ ਆ, ਸ਼ਾਂਤੀ ਦਾ ਜਿਹੜਾ ਸੁਝਾਅ ਆ ਉਹ ਪੇਸ਼ ਕੀਤਾ ਹੈਗਾ ਆ। ਕਹਿੰਦੇ ਵੀ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਗੱਲਬਾਤ ਕਰਦੇ ਹੋਏ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਉਹਨਾਂ ਨੇ ਕਿਹਾ ਵੀ 4 ਸਟੇਜ ਪਲਾਨ ਆ ਵੀ ਰਸ਼ੀਆ ਦੇ ਜਿਹੜੇ ਕੁਰਕਸ ਰੀਜਨ ਆ ਉਹ ਸਾਡਾ ਲਈ ਪਹਿਲੀ ਇੱਕ ਕੜੀ ਸੀਗੀ। ਦੂਜੀ ਡਾਇਰੈਕਸ਼ਨ ਉਹਨਾਂ ਨੇ ਕਿਹਾ ਵੀ ਯੂਕਰੇਨ ਸਟ੍ਰੈਟੇਜਿਕਲੀ ਜਿਹੜਾ ਸਿਕਿਉਰਿਟੀ ਇਨਫਰਾਸਟ੍ਰਕਚਰ ਆ ਦੁਨੀਆ ਦਾ ਉਹਦੇ ਵਿੱਚ ਆਪਣੀ ਜਿਹੜੀ ਜਗ੍ਹਾ ਬਣਾਉਣਾ ਚਾਹੁੰਦਾ ਆ। ਸੋ ਲੱਗਦਾ ਆ ਵੀ ਉਹ ਨਾਟੋ ਦੇ ਜੁਆਇਨ ਕਰਨ ਦੀ ਗੱਲ ਕਹਿ ਲਓ ਵੀ ਖੱਬੇ ਸੱਜੇ ਹੋ ਕੇ ਜਿਹੜਾ ਉਹਨਾਂ ਨੂੰ ਕਹਿ ਰਿਹਾ ਆ। ਤੀਜੀ ਉਹਨਾਂ ਨੇ ਆਖੀ ਆ ਵੀ ਇੱਕ ਪਾਵਰਫੁਲ ਪੈਕੇਜ ਉਹ ਹੋਣਾ ਚਾਹੀਦਾ ਆ ਜਿਹਦੇ ਨਾਲ ਰੂਸ ਨੂੰ ਇਸ ਯੁੱਧ ਨੂੰ ਜਿਹੜਾ ਖਤਮ ਕਰਨ ਦੇ ਲਈ ਮਜਬੂਰ ਜਿਹੜਾ ਹੋਣਾ ਪਵੇ। ਤੇ ਚੌਥਾ ਕਹਿੰਦੇ ਇਕਨੋਮਿਕਲੀ ਇਸ ਦੇ ਵਿੱਚ ਆਪਾਂ ਨੂੰ ਅੱਗੇ ਮਜ਼ਬੂਤ ਯੂਕਰੇਨ ਨੂੰ ਕਰਨ ਦੀ ਗੱਲ ਹੋਣੀ ਚਾਹੀਦੀ ਆ। ਹੁਣ ਤੁਸੀਂ ਹੁਣੇ ਦੱਸ ਕੇ ਹਟੇ ਆ ਇਹ ਕਹਿੰਦੇ ਵੀ ਇਹ ਸਲਾਹ ਇਹ ਦਿੰਦੇ ਵੀ ਡਿਪਲੋਮੈਟਿਕਲੀ ਉਹਦੇ ਗੋਡੇ ਲਵਾ ਕੇ ਤਾਂ ਉਹਨੂੰ ਜਿਹੜੀ ਜੰਗ ਆ ਬੰਦ ਕਰਨ ਦੀ ਗੱਲ ਆ ਕਿ ਉਹ ਤੀਜੇ ਵਿਸ਼ਵ ਯੁੱਧ ਦੀ ਜਿਹੜੀ ਆ ਉਹ ਧਮਕੀਆਂ ਦੇਈ ਜਾਂਦੇ ਆ। ਇਹ ਪਹਿਲੀ ਵਾਰ ਨਹੀਂ ਦਿੱਤੀ। ਨਿਊਕਲੀਅਰ ਹਮਲੇ ਦੀ ਜਿਹੜੀ ਆ ਧਮਕੀ, ਨਿਊਕਲੀਅਰ ਮਿਜ਼ਾਈਲ ਛੱਡਣ ਦੀ, ਵਰਲਡ ਵਾਰ 3 ਦੀ ਜਿਹੜੀਆਂ ਧਮਕੀਆਂ ਪਹਿਲਾਂ ਵੀ ਉਸ ਪਾਸਿਓ ਜਿਹੜੀਆਂ ਉਹ ਆ ਚੁੱਕੀਆਂ ਆ। ਪਰ ਆਪਾਂ ਨੂੰ ਇਹ ਪਤਾ ਹੈ ਵੀ ਰੂਸ ਦਾ ਇਸ ਟਾਈਮ ਹਾਲਾਤ ਖਾਸੇ ਜਿਹੜੇ ਇਕਨੋਮਿਕਲੀ ਵੀ ਤੇ ਫੌਜ ਦੇ ਲਈ ਲੜਨ ਵਾਲੇ ਲੋਕਾਂ ਦੀ ਘਾਟ ਦੇ ਕਰਕੇ ਵੀ ਮਾੜੇ ਜਿਹੜੇ ਉਹ ਬਣੇ ਪਏ ਨੇ। ਜੀ, ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਆ ਉਹਨਾਂ ਨੇ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਇਹ ਕਿਹਾ ਸੀ ਵੀ ਰਸ਼ੀਆ ਦਾ ਜਿਹੜਾ ਕੁਰਸਕ ਵਾਲਾ ਰੀਜਨ ਹੈਗਾ ਆ ਜਿਸ ਹਿਸਾਬ ਦੇ ਨਾਲ ਯੂਕਰੇਨ ਨੇ ਅਟੈਕ ਕੀਤਾ ਹੈਗਾ, ਕਹਿੰਦੇ ਵੀ ਸਾਨੂੰ ਲੱਗਦਾ ਆ ਵੀ ਕ੍ਰੈਮਲਿਨ ਲਈ ਜੋ ਰਿਟੈਲੀਏਟ ਕਰਨਾ ਆ ਉਹ ਕਾਫੀ ਔਖਾ ਹੈਗਾ। ਜਿਸ ਤਰ੍ਹਾਂ ਉਹਨਾਂ ਦੀ ਜਿਹੜੀ ਆ ਆਪਾਂ ਕਹਿ ਸਕਦੇ ਆ ਵੀ ਕਾਫੀ ਉਹਨਾਂ ਨੂੰ ਹਿੱਟ ਹੋਇਆ ਹੈਗਾ ਪਿਛਲੀਆਂ ਸੈਂਕਸ਼ਨਸ ਦੇ ਉੱਤੋਂ। ਤੇ ਰਸ਼ੀਆ ਵਾਲੇ ਇਹ ਕਹਿ ਰਹੇ ਆ ਵੀ ਵੈਸਟਰਨ ਵੈਪਨਰੀ ਯੂਜ਼ ਹੋ ਰਹੀ ਆ ਜੋ ਇੰਗਲੈਂਡ ਦੀ ਬਣੀ ਹੋਈ ਆ, ਬ੍ਰਿਟਿਸ਼ ਟੈਂਕਸ ਆ, ਯੂਐਸ ਦੇ ਰਾਕਟ ਸਿਸਟਮ ਹੈਗੇ ਆ ਉਹ ਯੂਕਰੇਨ ਵਾਲੇ ਯੂਜ਼ ਕਰ ਰਹੇ ਆ। ਵਾਸ਼ਿੰਗਟਨ ਨੇ ਇਹ ਕਿਹਾ ਆ ਵੀ ਜਿਹੜਾ ਯੂਕਰੇਨ ਨੇ ਇਨਕਰਜਨ ਕੀਤਾ ਸੀ ਜੋ ਇਨਸਾਈਡ ਜਾ ਕੇ ਰਸ਼ੀਆ ਦੇ ਏਰੀਏ ਤੇ ਕਬਜ਼ਾ ਕਰ ਲਿਆ ਵੀ ਉਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਸੀ। ਪੁਟਿਨ ਦਾ ਫੋਰਨ ਇੰਟੈਲੀਜੈਂਸ ਚੀਫ ਸਰਜੀ ਨੈਰਸ਼ਕਿਨ ਜੋ ਆ ਉਸਨੇ ਇਹ ਕਿਹਾ ਆ ਵੀ ਮੈਨੂੰ ਇਹ ਪੱਕਾ ਯਕੀਨ ਆ ਵੀ ਇਹ ਕਿੱਦਾਂ ਹੋ ਸਕਦਾ ਜਿਹੜੀਆਂ ਵੈਸਟਰਨ ਪਾਵਰਸ ਆ ਉਹਨਾਂ ਨੂੰ ਇਹ ਨਾ ਪਤਾ ਹੋਵੇ ਭਈ ਜੀ ਯੂਕਰੇਨ ਵਾਲੇ ਕਬਜ਼ਾ ਕਰਨ ਜਾ ਰਹੇ ਆ। ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ ਸੀ ਯੂਐਸ ਤੇ ਬ੍ਰਿਟੇਨ
ਦੋਨਾਂ ਮੁਲਕਾਂ ਨੇ ਯੂਕਰੇਨ ਨੂੰ ਸੈਟੇਲਾਈਟ ਇਮੇਜਨਰੀ ਤੇ ਹੋਰ ਇਨਫੋਰਮੇਸ਼ਨ ਜਿਹੜੀ ਪ੍ਰੋਵਾਈਡ ਕੀਤੀ ਆ ਜਦੋਂ ਉਹਨਾਂ ਨੇ ਕਰਸਕ ਵਾਲਾ ਰੀਜਨ 'ਚ ਐਂਟਰੀ ਕੀਤੀ ਆ। ਟਾਈਮਜ਼ ਨੇ ਵੀ ਕਿਹਾ ਸੀ ਵੀ ਇੰਟੈਲੀਜੈਂਸ ਜਿਹੜੀ ਆ ਇਹ ਸ਼ੋਅ ਕਰ ਰਹੀ ਹੈਗੀ ਆ ਯੂਕਰੇਨ ਨੂੰ ਜੋ ਹੈਲਪ ਕਰ ਰਹੇ ਹੈਗੇ ਆ ਵੈਸਟਰਨ ਮੁਲਕ। ਦੂਸਰੇ ਪਾਸੇ ਰਸ਼ੀਆ ਦੀ ਮਿਜ਼ਾਈਲ ਨੇ ਯੂਕਰੇਨ ਦੇ ਪ੍ਰੈਜ਼ੀਡੈਂਟ ਦਾ ਜਿਹੜਾ ਸ਼ਹਿਰ ਹੈਗਾ ਹੋਮ ਸਿਟੀ ਆ ਉੱਥੇ ਹਿੱਟ ਕੀਤਾ ਆ ਤੇ ਕਾਫੀ ਲੋਕਾਂ ਦੀ ਜਿਹੜੀ ਆ ਮੌਤ ਵੀ ਹੋਈ ਹੈਗੀ ਆ। ਰਸ਼ੀਆ ਨੇ ਕਹਿੰਦੇ ਯੂਕਰੇਨ ਦੇ ਉੱਤੇ ਸੋਮਵਾਰ ਨੂੰ 100 ਤੋਂ ਵੱਧ ਜਿਹੜੀਆਂ ਮਿਜ਼ਾਈਲਸ ਆ ਉਹ ਛੱਡੀਆਂ ਹੈਗੀਆਂ। ਤੇ ਇਹਦੇ ਨਾਲ ਹੀ ਰਿਲੇਟਡ ਬਿਜ਼ਨਸ ਇਨਸਾਈਡਰ ਨੇ ਕਾਫੀ ਵੱਡੀ ਖਬਰ ਛਾਪੀ ਹੈਗੀ ਆ ਵੀ ਜੀ ਇੰਡੀਆ ਹੁਣ ਕਿਸ ਤਰ੍ਹਾਂ ਜਿਹੜਾ ਖਿੜਕੀ ਚ ਆਇਆ ਆ। ਇੱਕ ਪਾਸੇ ਤਾਂ ਇੰਡੀਆ ਧੜਾ ਧੜ ਰਸ਼ੀਆ ਤੋਂ ਤੇਲ ਖਰੀਦ ਰਿਹਾ ਆ, ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਆ ਵੀ ਉਹ ਜਿਹੜਾ ਤੇਲ ਆ ਉਹ ਇੰਡੀਆ 'ਚ ਯੂਜ਼ ਹੁੰਦਾ ਆ, ਉਹ ਤੇਲ ਅਲਟੀਮੇਟਲੀ ਯੂਰਪ ਮੁਲਕਾਂ ਨੂੰ ਚਲੇ ਜਾਂਦਾ ਰਿਫਾਈਨ ਹੋ ਕੇ। ਤੇ ਦੂਸਰੇ ਪਾਸੇ ਯੂਕਰੇਨ ਦੇ ਨਾਲ ਵੀ ਜਿਹੜਾ ਸੰਬੰਧ ਰੱਖਣਾ ਚਾਹੁੰਦਾ ਆ, ਵੈਸਟਰਨ ਕੰਟਰੀਜ਼ ਜਿਹੜੀਆਂ ਆ ਉਹ ਕਾਫੀ ਅਪਸੈਟ ਆ ਇੰਡੀਆ ਦੇ ਇਸ ਜੋ ਵਿਵਹਾਰ ਆ ਉਹਨੂੰ ਲੈ ਕੇ। ਇੰਡੀਆ ਵਾਲੇ ਇਹ ਸੋਚਦੇ ਆ ਵੀ ਚਾਈਨਾ ਰਸ਼ੀਆ ਦੇ ਲਾਗੇ ਹੋ ਰਿਹਾ ਤੇ ਚਾਈਨਾ ਨੇ ਇੰਡੀਆ ਤੇ ਕਾਫੀ ਦਾਬਾ ਪਾਇਆ ਆ। ਪਿੱਛੇ 2-3 ਸਾਲ ਪਹਿਲਾਂ ਇੰਡੀਆ ਦੇ ਫੌਜੀ ਵੀ ਮਾਰੇ ਗਏ ਸੀ। ਲੇਹ ਲਦਾਖ ਵਾਲਾ ਏਰੀਆ ਉੱਥੇ ਹਜੇ ਵੀ ਜਿਹੜੀ ਆ ਪੂਰੀ ਕਸ਼ਮਕਸ਼ ਚੱਲਦੀ ਰਹਿੰਦੀ ਹੈਗੀ ਆ। ਸੋ ਇੰਡੀਆ ਰਸ਼ੀਆ ਦੇ ਨਾਲ ਵਧੀਆ ਰਿਲੇਸ਼ਨ ਬਣਾਉਣਾ ਚਾਹੁੰਦਾ ਆ ਤੇ ਉਧਰ ਵੈਸਟਰਨ ਐਲਾਈਜ਼ ਦੇ ਨਾਲ ਵੀ ਜੋ ਰਿਲੇਸ਼ਨ ਆ ਗੁੱਡ ਬਣਾਉਣਾ ਚਾਹੁੰਦਾ। ਇੰਡੀਆ ਕਹਿੰਦੇ ਪਈ ਇਸ ਹਫਤੇ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਇੰਪੋਰਟਰ ਹੋ ਗਿਆ ਆ ਰਸ਼ੀਅਨ ਆਇਲ ਦਾ। ਸੋ ਰਸ਼ੀਅਨ ਆਇਲ ਸਭ ਤੋਂ ਜ਼ਿਆਦਾ ਜਿਹੜਾ ਆ ਇੰਡੀਆ ਨੇ ਪਿਛਲੇ ਸਮੇਂ 'ਚ ਖਰੀਦਿਆ, ਪਹਿਲਾਂ ਚਾਈਨਾ ਵਾਲੇ ਸੀਗੇ। ਸੋ ਨਰਿੰਦਰ ਮੋਦੀ ਹੁਣੀ ਜੋ ਪ੍ਰਾਈਮ ਮਿਨਿਸਟਰ ਆ ਉਹ ਪਹਿਲਾਂ ਰਸ਼ੀਆ ਵੀ ਗਏ ਆ, ਫਿਰ ਯੂਕਰੇਨ ਵੀ ਗਏ ਆ ਤੇ ਇੱਕ ਤਰ੍ਹਾਂ ਦੇ ਨਾਲ ਉਹ ਹੁਣ ਪੀਸ ਮੇਕਰ ਦੀ ਗੱਲਬਾਤ ਕਰਨ ਦੇ ਲਈ ਜਿਹੜਾ ਮੀਡੀਆ ਦੇ ਵਿੱਚ ਆ ਰਹੇ ਹੈਗੇ ਆ। ਤੇ ਜੋ ਰਸ਼ੀਆ ਵਾਲੇ ਆ ਉਹਨਾਂ ਨੂੰ ਵੀ ਪਤਾ ਵੀ ਜੇ ਜੰਗ ਨਾ ਐਂਡ ਹੋਈ ਤੇ ਇਹਦੇ ਰਿਜ਼ਲਟ ਕਾਫੀ ਮਾੜੇ ਹੋਣੇ ਆ। ਇਹ ਸਾਰਾ ਕੁਝ ਹੁਣ ਅਮਰੀਕਨ ਇਲੈਕਸ਼ਨ ਦੇ ਉੱਤੇ ਵੀ ਡਿਪੈਂਡ ਕਰਦਾ ਆ ਵੀ ਜੇ ਪ੍ਰੈਜ਼ੀਡੈਂਟ ਟਰੰਪ ਹੁਣੀ ਜਿੱਤਦੇ ਆ ਤੇ ਇਹ ਜੰਗ ਜਿਹੜੀ ਰੁਕ ਸਕਦੀ ਹੈਗੀ ਆ, ਤੇ ਜੇ ਕਮਲਾ ਹੈਰਿਸ ਹੁਣੀ ਜਿੱਤਦੇ ਹੈਗੇ ਆ ਤੇ ਇਹ ਇਸ ਤਰ੍ਹਾਂ ਹੀ ਚੱਲੇਗੀ। ਵੱਖ-ਵੱਖ ਇੰਡੀਆ ਦੇ ਜਿਹੜੇ ਐਨਾਲਿਸਟ ਜਾਂ ਜਿਹੜੇ ਐਕਸਪਰਟ ਹੈਗੇ ਆ ਉਹ ਇਹ ਕਹਿੰਦੇ ਆ ਵੀ ਇੰਡੀਆ ਵਾਲੇ ਰਿਲੇਸ਼ਨਸ਼ਿਪ ਰਸ਼ੀਆ ਦੇ ਨਾਲ ਵੀ ਵਧੀਆ ਰੱਖਣਾ ਚਾਹੁੰਦੇ ਆ ਤੇ ਵੈਸਟਰਨ ਕੰਟਰੀਜ਼ ਦੇ ਨਾਲ ਵੀ। ਸੋ ਦੋ ਬੇੜੀਆਂ ਦੇ ਜਿਹੜੇ ਸਵਾਰ ਹੋ ਕੇ ਚੱਲ ਰਹੇ ਹੈਗੇ ਆ। ਇੰਡੀਆ ਦੀ ਮਜਬੂਰੀ ਆ ਕਿਉਂਕਿ 60% ਇੰਡੀਆ ਦੀ ਜਿਹੜੀ ਮਿਲਟਰੀ ਆ ਉਹ ਰਸ਼ੀਆ ਤੋਂ ਆਉਂਦੀ ਆ। ਇਹ ਬਿਜ਼ਨਸ ਇਨਸਾਈਡਰ ਅੱਜ ਦੀ ਜਿਹੜਾ ਮੈਗਜ਼ੀਨ ਆ ਉਹਨਾਂ ਨੇ ਅੱਜ ਕਾਫੀ ਵੱਡੀ ਰਿਪੋਰਟ ਛਾਪੀ ਹੈਗੀ ਆ। ਹਾਲਾਂਕਿ ਕੱਲ 70,000 ਦੇ ਕਰੀਬ ਅਸੌਲਟ ਰਾਈਫਲਸ ਇੰਡੀਆ ਨੇ ਅਮਰੀਕਾ ਤੋਂ ਵੀ ਖਰੀਦੀਆਂ ਹੈਗੀਆਂ। ਯੂਐਸ ਪ੍ਰੈਸ਼ਰ ਕਰ ਰਿਹਾ ਇੰਡੀਆ ਵਾਲਿਆਂ ਨੂੰ ਕਿ ਪੁਟਿਨ ਨੂੰ ਅਸੀਂ ਆਈਸੋਲੇਟ ਕਰਨਾ ਹੀ ਕਰਨਾ ਆ ਤੇ ਤੁਸੀਂ ਸਾਡਾ ਸਾਥ ਦਿਓ। ਪਰ ਇੰਡੀਆ ਵਾਲੇ ਚਾਈਨਾ ਤੋਂ ਡਰ ਰਹੇ ਆ, ਉਸ ਡਰ ਦੇ ਮਾਰੇ ਰਸ਼ੀਆ ਦੇ ਨਾਲ ਵੀ ਆਪਣਾ ਰਿਲੇਸ਼ਨ ਜਿਹੜਾ ਵਧੀਆ ਰੱਖ ਰਹੇ ਹੈਗੇ ਆ। ਸੋ ਇੰਡੀਆ ਰਸ਼ੀਆ ਨੂੰ ਇੱਕ ਤਰ੍ਹਾਂ ਬਫਰ ਸਮਝ ਰਿਹਾ ਹੈ ਚਾਈਨਾ ਦੀ ਬਦਮਾਸ਼ੀ ਦੇ ਅਗੇਂਸਟ। ਚਾਈਨਾ ਤੋਂ ਉਹ ਡਰਦੇ ਆ ਵੀ ਚਾਈਨਾ ਦੀ ਜਿਹੜੀ ਮਿਲਟਰੀ ਆ ਉਹਨਾਂ ਨੇ ਕਿਸ ਤਰ੍ਹਾਂ 2020 ਤੋਂ ਲੈ ਕੇ ਲਦਾਖ ਦਾ ਜਿਹੜਾ ਡਿਸਪਿਊਟਡ ਰੀਜਨ ਹੈਗਾ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ। ਉੱਥੇ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਵਸਾ ਰਹੇ ਹੈਗੇ ਆ। ਸੋ ਕਹਿੰਦੇ ਵੀ ਐਂਡ ਦੇ ਵਿੱਚ ਜਿਹੜਾ ਬਿਜ਼ਨਸ ਇਨਸਾਈਡਰ ਆ ਉਹ ਇਹ ਲਿਖਦਾ ਆ ਵੀ ਮੋਦੀ ਜਿਹੜਾ ਆ ਉਹ ਇਸੇ ਤਰ੍ਹਾਂ ਇੰਡੀਆ ਦਾ ਜਿਹੜਾ ਟਾਈਟ ਰੋਪ ਐਕਟ ਹੈਗਾ ਵੀ ਯੂਐਸਏ ਦੇ ਨਾਲ ਵੀ ਵਧੀਆ ਰਿਲੇਸ਼ਨ ਬਣਾ ਕੇ ਰੱਖਣਾ ਆ ਤੇ ਰਸ਼ੀਆ ਨੂੰ ਵੀ ਉਹ ਛੱਡ ਨਹੀਂ ਸਕਦੇ ਹੈਗੇ, ਚਾਈਨਾ ਤੋਂ ਡਰ ਰਹੇ ਹੈਗੇ ਆ। ਸੋ ਇਸ ਕਰਕੇ ਜੋ ਇੰਡੀਆ ਦੀ ਜਿਹੜੀ ਮਜਬੂਰੀ ਆ ਉਹ ਬਣੀ ਹੋਈ ਹੈਗੀ। ਜੀ ਜੀ ਬਿਲਕੁਲ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਅਪਡੇਟ ਅਮਰੀਕਾ 'ਚ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਜੀ ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ ਜੀ। ਧੰਨਵਾਦ। ਅਗਲੀ ਗੱਲ ਕਰੀਏ ਜਿਹੜੇ ਇਸ ਟਾਈਮ ਬਾਈਡਨ ਅਤੇ ਸ਼ੀ ਜਿਨਪਿੰਗ ਦੇ ਵਿੱਚ ਫੋਨ ਕਾਲ ਹੋ ਸਕਦੀ ਆ। ਅਮਰੀਕਾ ਦੇ ਜਿਹੜੇ NSA ਦੇ ਹੈਗੇ ਨੇ ਉਹ ਪਹੁੰਚੇ ਹੋਏ ਨੇ। ਜੇਕ ਸੁਲਿਵਨ ਐਡਵਾਈਜ਼ਰ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਚੀਨ ਦੇ ਵਿੱਚ ਆਪਣੇ 3 ਦਿਨਾਂ ਦੌਰੇ ਦੇ ਉੱਤੇ ਤੇ ਉੱਥੇ ਕਹਿੰਦੇ ਵੀ ਉਹਨਾਂ ਨੇ ਹਾਈ ਲੈਵਲ ਟਾਕਸ ਜਿਹੜੀਆਂ ਉਹ ਕੀਤੀਆਂ ਆ। ਨਵੰਬਰ ਮਹੀਨੇ 'ਚ ਪਿਛਲੀ ਵਾਰ ਬਾਈਡਨ ਤੇ ਜਿਹੜੇ ਸ਼ੀ ਜਿਨਪਿੰਗ ਆ ਉਹ ਸੈਨ ਫਰਾਂਸਿਸਕੋ 'ਚ ਮੁਲਾਕਾਤ ਉਹਨਾਂ ਦੀ ਉੱਥੇ ਹੋਈ ਸੀ। ਉਧਰ ਕਹਿੰਦੇ ਵੀ ਹੁਣ ਆਪਸ ਦੇ ਵਿੱਚ ਇਹਨਾਂ ਨੇ ਗੱਲਬਾਤ ਕਰਕੇ ਇਹਨਾਂ ਦੀ ਇੱਕ ਹੋਰ ਫੋਨ ਕਾਲ ਆ ਉਸ ਨੂੰ ਸਕੈਜੂਲ ਕੀਤਾ ਹੈਗਾ ਆ। ਬੋਥ ਕਹਿੰਦੇ ਵੀ ਦੋਨੋਂ ਹੀ ਮੁਲਕ ਮੰਨੇ ਨੇ ਵੀ ਵੀਡੀਓ ਕਾਲਸ ਮਿਲਟਰੀ ਦੀਆਂ ਜਿਹੜੀਆਂ ਆ ਕਮਾਂਡਰਸ ਦੀਆਂ ਉਹ ਹੋਣੀਆਂ ਜਿਹੜੀਆਂ ਉਹ ਚਾਹੀਦੀਆਂ ਆ। ਖਾਸ ਕਰਕੇ ਜਿਹੜਾ ਇੰਡੋ ਪੈਸੀਫਿਕ ਰੀਜਨ ਆ ਉਸ ਨੂੰ ਜਿਹੜਾ ਉਹ ਲੈ ਕੇ US ਤੇ ਚਾਈਨਾ ਦੇ ਜਿਹੜੀਆਂ ਟਾਈਜ਼ ਆ ਇਸ ਦੇ ਵਿੱਚ ਜਿਹੜੀ ਇਹ ਡਿਵੈਲਪਮੈਂਟ ਆ ਥੋੜ੍ਹੀ ਜਿਹੀ ਇੱਕ ਡਿਫਰੈਂਟ ਕਾਈਂਡ ਆਫ ਦੀ ਜਿਹੜੀ ਨਜ਼ਰ ਆਈ ਆ। ਨਹੀਂ ਤਾਂ ਇੱਕ ਦੂਜੇ ਦੇ ਨਾਲ ਇਹਨਾਂ ਦਾ ਵੈਰ ਵਿਰੋਧ ਜ਼ਿਆਦਾ ਵਧਿਆ ਹੋਇਆ ਸੀਗਾ। ਜਦੋਂ ਤੋਂ ਬਾਈਡਨ ਉਹਨਾਂ ਨੇ ਕਿਹਾ ਵੀ ਉਹ ਰੀ-ਇਲੈਕਸ਼ਨ ਦੇ ਲਈ ਨਹੀਂ ਆਪਣੇ ਰੇਸ ਚੋਂ ਬਾਹਰ ਹੋਏ ਆ ਤਾਂ ਉਦੋਂ ਤੋਂ ਉਹਨਾਂ ਨੇ ਇੱਕ ਨਾਲ ਬਿਆਨ ਇਹ ਦਿੱਤਾ ਸੀਗਾ ਵੀ ਉਹ ਇੰਟਰਨੈਸ਼ਨਲ ਜਾਂ ਫੋਰਨ ਰਿਲੇਸ਼ਨਸ ਨੂੰ ਲੈ ਕੇ ਉਹ ਤੇਜ਼ੀ ਦੇ ਨਾਲ ਜਿਹੜਾ ਉਹ ਕੰਮ ਕਰਨਗੇ। ਕਿ ਇਹ ਜਿਹੜੀ ਚਰਚਾ ਆ ਨੈਸ਼ਨਲ ਐਡਵਾਈਜ਼ਰ ਨੂੰ ਉੱਥੇ ਘੱਲਣਾ ਤੇ ਚੀਨ ਦੇ ਨਾਲ ਹੱਥ ਮਿਲਾਉਣ ਵਾਲੀ ਜਿਹੜੀ ਗੱਲ ਆ ਉਹ ਜਿਹੜੀ ਉਹ ਹੁਣ ਸ਼ਾਇਦ ਉਸੇ ਹੀ ਸੰਬੰਧ ਦੇ ਵਿੱਚ ਦੇਖੀ ਜਾ ਰਹੀ ਆ। ਉਧਰ ਚੀਨ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਖਬਰ 'ਚ ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਟਰੂਡੋ ਉਹਨਾਂ ਨੇ ਐਲਾਨ ਕੀਤਾ ਵੀ ਉਹ 100% ਟੈਰਿਫ ਲਾਉਣ ਜਾ ਰਹੇ ਆ ਚੀਨ ਦੇ ਜਿਹੜੇ ਇੰਪੋਰਟ ਉਧਰੋਂ ਹੁੰਦਾ ਆ ਉਸ ਚੀਜ਼ ਨੂੰ ਲੈ ਕੇ। ਚੀਨ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਚੀਨ ਦੇ ਆਏ ਮਾਹਲ ਦੇ ਨਾਲ ਹਾਲਾਤ ਜਿਹੜੇ ਉਹ ਬਾੜੇ ਚੰਗੇ ਨਹੀਂ। ਇਕਨੋਮਿਕਲੀ ਆਪਾਂ ਨੂੰ ਪਤਾ ਹੀ ਆ ਵੀ ਕੈਨੇਡਾ ਦੇ ਹਾਲਾਤ ਇਸ ਟਾਈਮ ਬਾੜੇ ਚੰਗੇ ਜਿਹੜੇ ਉਹ ਨਹੀਂ ਚੱਲ ਰਹੇ ਤੇ ਆਪਣੇ ਲੋਕਲ ਇੰਡਸਟਰੀ ਨੂੰ ਬਚਾਉਣ ਖਾਤਰ ਜਿੱਦਾਂ ਇੱਥੇ ਟੈਰਿਫਸ ਚੀਨ ਦੇ ਪ੍ਰੋਡਕਟ ਦੇ ਉੱਤੇ ਲੱਗੇ ਸੀ ਉਸੇ ਤਰੀਕੇ ਦੇ ਨਾਲ ਕੈਨੇਡਾ 'ਚ ਲੱਗੇ ਆ। ਸੋ ਕੈਨੇਡਾ ਵਾਲੇ ਹੋਰ ਚੀਜ਼ਾਂ ਮਹਿੰਗੀਆਂ ਹੋਣ ਦੇ ਲਈ ਰੈਡੀ ਹੋ ਜਾਣ। ਜੀ ਬਿਲਕੁਲ। ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ। ਜਾਂਦੇ ਜਾਂਦੇ ਇੱਕ ਜੌਬ ਨਾਲ ਰਿਲੇਟਡ ਮੈਂ ਗੱਲ ਸਾਂਝੀ ਕਰਨੀ ਆ। ਜੀ ਜੋ ਡਿਪਾਰਟਮੈਂਟ ਆਫ ਡਿਫੈਂਸ ਹੈਗੀ ਆ US ਦੀ ਉਹਨਾਂ ਦੇ ਕਾਫੀ ਜੌਬ ਓਪਨਿੰਗਸ ਹੈਗੀਆਂ ਖਾਸ ਕਰਕੇ ਨਰਸਿੰਗ ਵਾਲੇ ਫੀਲਡ ਦੇ ਵਿੱਚ। ਆਪਣੀਆਂ ਬਹੁਤ ਸਾਰੀਆਂ ਭੈਣਾਂ ਬੱਚੇ ਜਿਹੜੇ ਆ ਨਰਸਿੰਗ ਫੀਲਡ ਦੇ ਵਿੱਚ ਹੈਗੇ ਆ। ਕਈ ਵਾਰੀ ਆਪਾਂ ਲੋਕਲ ਹਸਪੀਟਲ 'ਚ ਜੌਬ ਕਰਦੇ ਆ ਤੇ ਇਹਨਾਂ ਦੀਆਂ ਕਾਫੀ ਹਾਈ ਪੇਇੰਗ ਜੌਬ ਹੁੰਦੀਆਂ ਤੇ ਨਾਲੇ ਤੁਸੀਂ ਡਿਪਾਰਟਮੈਂਟ ਆਫ ਡਿਫੈਂਸ ਜਿਹਦੇ ਅੰਡਰ ਸਾਰੇ 에ਅਰ ਫੋਰਸ ਨੇਵੀ ਆਉਂਦਾ ਹੈਗਾ ਉਹਨਾਂ ਦੇ ਹਸਪੀਟਲਸ ਦੇ ਵਿੱਚ ਕੰਮ ਕਰੋਗੇ। ਉਹਨਾਂ ਦੀਆਂ ਕੈਲੀਫੋਰਨੀਆ ਦੇ ਵਿੱਚ ਵੀ ਜੌਬ ਓਪਨਿੰਗਸ ਆ। ਗੂਗਲ ਤੇ ਜਾ ਕੇ ਸਰਚ ਕਰ ਲਿਓ। ਕਲੀਨਿਕਲ ਨਰਸਸ ਜੋ ਪੇਸ਼ੈਂਟਸ ਨੂੰ ਹਸਪੀਟਲ ਕਲੀਨਿਕਸ ਦੇ ਵਿੱਚ ਆਕੂਪੇਸ਼ਨਲ ਹੈਲਥ ਯੂਨਿਟਸ ਹੋਮ ਸਕੂਲ ਕਮਿਊਨਿਟੀ ਇਹ ਸਾਰਿਆਂ ਦੇ ਵਿੱਚ ਉਹਨਾਂ ਨੂੰ ਇਹ ਚਾਹੀਦੇ ਹੈਗੇ ਆ। ਸੋ ਜਿਹੜੇ ਨਰਸਸ ਆ ਜੌਬ ਲੱਭ ਰਹੇ ਆ ਜਾਂ ਵਧੀਆ ਸੈਲਰੀ ਵਾਲੀ ਜੌਬ ਲੱਭ ਰਹੇ ਆ ਤੇ ਉਹ ਡਿਪਾਰਟਮੈਂਟ ਆਫ ਡਿਫੈਂਸ ਦੇ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੈਗੇ ਆ। 23,000 ਦੇ ਕਰੀਬ ਮਿਲਟਰੀ ਤੇ ਸਿਵਲੀਅਨ EMPLOYEES ਪੈਂਟਾਗਨ 'ਚ ਆ। ਪਰ ਪੂਰੀਆਂ ਸਟੇਟਾਂ ਦੇ ਵਿੱਚ ਵੀ ਵੱਖ-ਵੱਖ ਇਹਨਾਂ ਦੇ ਜਿਹੜੇ ਹਸਪੀਟਲਸ ਹੈਗੇ ਆ ਵੱਖ-ਵੱਖ ਆਫਿਸਿਸ ਆ ਉੱਥੇ ਜੌਬਸ ਹੈਗੀਆਂ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਹੈ ਕਿਉਂਕਿ ਨਰਸਿੰਗ 'ਚ ਆਪਣੇ ਪੰਜਾਬੀ ਕਾਫੀ ਹੈਗੇ ਆ ਇਸ ਕਰਕੇ ਮੈਂ ਇਹ ਸਾਂਝੀ ਕੀਤੀ ਹੈਗੀ ਤੁਹਾਡੇ ਨਾਲ। ਜੀ ਬਿਲਕੁਲ ਨੇ ਵਧੀਆ ਜੀ। ਨਾਲੇ ਸਰਕਾਰੀ ਜੌਬ ਜੇ ਹੁੰਦੀ ਹੈ ਤੇ ਉਹਦੇ ਇਵੈਂਚੁਅਲੀ ਲੌਂਗ ਟਰਮ ਬੈਨੀਫਿਟਸ ਤੁਹਾਨੂੰ ਹੁੰਦੇ ਆ। ਰਿਲਾਇਬਿਲਿਟੀ ਰਹਿੰਦੀ ਹੈ ਇੱਕ ਹਿਸਾਬ ਦੇ ਨਾਲ ਵੀ ਨਾਲ ਆਪਾਂ ਆਪਣੇ ਮੁਲਕ ਨੂੰ ਸਰਵ ਵੀ ਕਰ ਰਹੇ ਹਾਂ। ਜੇ ਤੁਹਾਡੇ ਘਰ ਦੇ ਲਾਗੇ ਤੁਹਾਨੂੰ ਜੌਬ ਮਿਲਦੀ ਹੈਗੀ ਉਸ ਏਰੀਏ 'ਚ ਤਾਂ ਕਰ ਲੈਣੀ ਚਾਹੀਦੀ ਹੈ ਜੀ ਬਿਲਕੁਲ। ਤੇ ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।